ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਵੇਖਣਾ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਹੈ ਜੀ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੱਕ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਨੇ ਮਨਦੀਪ ਪੁਨੀਆ ਜੀ। ਉਹਨਾਂ ਦੇ ਨਾਲ ਪ੍ਰੋਗਰਾਮ ਲੈ ਕੇ ਪਹੁੰਚਦੇ ਹਾਂ ਤੇ ਅੱਜ ਖਾਸ ਤੌਰ ਤੇ ਗੱਲ ਹੋਊਗੀ ਕਿਸਾਨੀ ਅੰਦੋਲਨ ਦੀ। ਕਿਸਾਨੀ ਘੋਲ 2.0 ਵੀ ਜਿਹਨੂੰ ਕਿਹਾ ਜਾਂਦਾ ਹੈ, ਜਿਹੜਾ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਹੈ, ਕਿਉਂਕਿ ਉਹਨੂੰ 1 ਸਾਲ ਹੋ ਗਿਆ। ਪਰ ਉਸ ਤੋਂ ਪਹਿਲਾਂ ਥੋੜੇ ਸਮੇਂ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਲੈ ਲੈਂਦੇ ਆ, ਫਿਰ ਉਸ ਤੋਂ ਅੱਗੇ ਤੁਰਾਂਗੇ। ਸਭ ਤੋਂ ਪਹਿਲਾਂ ਕਰਦੇ ਆ ਸਵਾਗਤ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਜੀ ਸ਼ੁਕਰੀਆ ਗੁਰਪ੍ਰੀਤ ਭਾਈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅੱਗੇ ਵਧੀਏ ਤਾਂ ਵਕਫ ਬੋਰਡ ਵਾਲੀ ਜਿਹੜੀ ਕਮੇਟੀ ਹੈ ਉਹਨੂੰ ਲੈ ਕੇ ਖਾਸਾ ਰੌਲਾ ਪੈ ਗਿਆ। ਕਹਿੰਦੇ ਸੰਸਦ ਤੋਂ ਬਾਹਰ ਹੀ ਚਲ ਗਏ ਕਾਂਗਰਸ ਵਾਲੇ, ਵਾਕਆਊਟ ਕਰ ਗਏ। ਮਾਮਲਾ ਕੀ ਹੈ ਜੀ ਸਾਰਾ ਇਹ? ਦੇਖੋ, ਜਿਹੜੀ ਮੌਜੂਦਾ ਸਰਕਾਰ ਹੈ ਉਹ ਨਵਾਂ ਬਿੱਲ ਲੈ ਕੇ ਆ ਰਹੀ ਹੈ ਤੇ ਉਹ ਵਕਫ ਬੋਰਡ ਬਿੱਲ ਉਹਨੂੰ ਕਿਹਾ ਜਾ ਰਿਹਾ। ਉਹਦੇ 'ਚ ਜਿਹੜਾ ਪੁਰਾਣਾ ਬਿੱਲ ਹੈਗਾ, ਪੁਰਾਣਾ ਐਕਟ ਹੈਗਾ ਵਕਫ ਬੋਰਡ ਦਾ, ਉਹਦੇ ਤੇ ਉਹ ਕਈ ਸੋਧਾਂ ਕਰ ਰਹੇ ਨੇ, ਜਿਹਦੇ ਤੇ ਜਿਸ 'ਚ ਕਿਤੇ ਨਾ ਕਿਤੇ ਜਿਹੜੇ ਮਾਈਨੋਰਟੀਜ਼, ਮੁਸਲਿਮ ਮਾਈਨੋਰਟੀ ਹੈ, ਉਹਨੂੰ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾ ਰਿਹਾ। ਉਸ ਦੇ ਅਗੇਂਸਟ ਜਿੰਨਾ ਵੀ ਆਪੋਜੀਸ਼ਨ ਹੈ ਉਹ ਸਾਰਾ ਖਿਲਾਫ ਹੈ। ਇਹ ਅਗਸਤ ਤੋਂ ਹੀ ਪ੍ਰਕਿਰਿਆ ਸ਼ੁਰੂ ਹੋ ਗਈ ਸੀਗੀ, ਅਗਸਤ 2024 ਤੋਂ। ਉਸ ਤੋਂ ਬਾਅਦ ਲਗਾਤਾਰ ਵਿਰੋਧ ਵੀ ਹੋਏ। ਫਿਰ ਇੱਕ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਈ ਸੀ ਜਿਹਨੂੰ JPC ਕਿਹਾ ਜਾਂਦਾ, ਜਿਹਦੇ 'ਚ ਸਾਰੇ ਜਿੰਨੀ ਵੀ ਪਾਰਟੀਆਂ ਹੈਗੀਆਂ ਉਹਨਾਂ ਸਾਰਿਆਂ ਦੇ ਆਗੂ ਸੀਗੇ। ਤੇ ਉਹ JPC ਨੂੰ ਜਿਹੜੇ ਹੈਡ ਕਰ ਰਹੇ ਸੀ, ਉਹ ਹੈਡ ਕਰ ਰਹੇ ਸੀ BJP ਦੇ ਆਗੂ ਜਗਦੰਬਿਕਾ ਪਾਲ। ਜਗਦੰਬਿਕਾ ਪਾਲ ਹੋਰਾਂ ਦੇ ਜਿਹੜੇ ਇਹ ਪੂਰੇ ਅੱਜ ਰਿਪੋਰਟ ਪੇਸ਼ ਕੀਤੀ ਹੈਗੀ ਆ ਉਹਨਾਂ ਨੇ, ਤੇ ਉਹਨਾਂ ਦੇ ਹੇਠ ਜਿਹੜੀ ਇਹ ਕਮੇਟੀ ਬਣੀ ਸੀ ਉਹਦੇ 'ਚ ਅੱਡ-ਅੱਡ ਪਾਰਟੀਆਂ ਦੇ ਜਿਹੜੇ ਆਗੂ ਸੀਗੇ, ਉਹਨਾਂ ਨੇ ਕਈ ਸਾਰੇ ਆਪਣੇ ਨੁਆਂਸ ਦੱਸੇ ਸੀਗੇ, ਕਈ ਸਾਰੇ ਆਪਣੇ ਓਬਜੈਕਸ਼ਨ ਦੱਸੇ ਸੀ, ਉਹਨਾਂ ਨੇ ਆਪਣੀ ਵਿਰੋਧਤਾ ਜ਼ਾਹਰ ਕੀਤੀ ਸੀ। ਤੇ ਅੱਜ ਜਦੋਂ ਰਿਪੋਰਟ ਪੇਸ਼ ਹੋ ਰਹੀ ਸੀ ਤੇ ਅੱਜ ਆਪੋਜੀਸ਼ਨ ਪਾਰਟੀਆਂ ਦੇ ਆਗੂਆਂ ਨੇ ਪਾਇਆ ਕਿ ਉਸ ਰਿਪੋਰਟ 'ਚ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਉਹ ਸੀਗੇ, ਵਿਰੋਧ ਸੀਗਾ ਉਹਨਾਂ ਦਾ, ਉਹ ਗਾਇਬ ਹੈ। ਤੇ ਜਿਹੜਾ BJP ਜਿਵੇਂ ਸੋਚ ਰਹੀ ਸੀ ਉਵੇਂ ਹੀ ਉਹ ਰਿਪੋਰਟ ਪੇਸ਼ ਕੀਤੀ ਜਾ ਰਹੀ, ਉਵੇਂ ਹੀ ਉਹ ਬਿੱਲ ਅੱਗੇ ਵਧਾਇਆ ਜਾਊਗਾ। ਦੇਖੋ, ਵਕਫ ਬੋਰਡ ਹੁੰਦਾ ਕੀ ਹੈ ਪਹਿਲਾਂ ਉਹ ਸਮਝਣ ਦੀ ਲੋੜ ਹੈ। ਬੇਸਿਕਲੀ ਮੁਸਲਿਮ ਜਿਹੜੀ ਮਾਈਨੋਰਿਟੀ ਹੈਗੀ ਆ, ਮੁਸਲਮਾਨ ਜਿਹੜੇ ਨੇ, ਉਹਨਾਂ 'ਚ ਇੱਕ ਰਿਵਾਜ ਹੈਗਾ ਕਿ ਉਹ ਆਪਣੀ ਜ਼ਮੀਨਾਂ ਜਾਇਦਾਦ ਦਾਨ ਕਰਦੇ ਨੇ, ਧਾਰਮਿਕ ਜਾਂ ਫਿਰ ਸਮਾਜਿਕ ਤੌਰ ਤੇ ਵਧੀਆ ਚੀਜ਼ਾਂ ਵਾਸਤੇ। ਤੇ ਉਹਦਾ ਇੱਕ ਕਿਉਂਕਿ ਇਹ ਜਿਹੜੀ ਪ੍ਰਥਾ ਹੈਗੀ ਆ ਉਹ 12ਵੀਂ ਸਦੀ ਤੋਂ ਸ਼ੁਰੂ ਹੋਈ ਹੈ, 12th ਸੈਂਚੁਰੀ ਤੋਂ ਸ਼ੁਰੂ ਹੋਈ ਹੈ, ਜਦੋਂ ਸੈਂਟਰਲ ਏਸ਼ੀਆ ਤੋਂ ਕਈ ਸਾਰੇ ਜਿਹੜੇ ਸਲਤਨਤ ਕਾਲ ਜਦੋਂ ਇੰਡੀਆ 'ਚ ਸੀਗੇ, ਉਦੋਂ ਕਈ ਸਾਰੇ ਲੋਕ ਆਏ ਸੀਗੇ। ਉਹਨਾਂ ਨੇ ਇਸ ਪ੍ਰਥਾ ਨੂੰ ਸ਼ੁਰੂ ਕੀਤਾ ਸੀ, ਰਵਾਇਤ ਨੂੰ ਸ਼ੁਰੂ ਕੀਤਾ ਸੀਗਾ। ਇਸ ਰਵਾਇਤ ਦੇ ਕਾਰਨ ਨਾ ਬਹੁਤ ਵੱਡਾ ਲੈਂਡ ਬੈਂਕ ਅੱਜ ਦੇ ਟਾਈਮ ਵਕਫ ਬੋਰਡ ਕੋਲ ਹੈਗਾ, ਤੇ ਉਹਦੀ ਜਿੰਨਾ ਵੀ ਉਹ ਲੈਂਡ ਬੈਂਕ ਹੈਗਾ ਉਹ ਸਾਰੇ ਦੀ ਮੈਨੇਜਮੈਂਟ ਵਕਫ ਬੋਰਡ ਕਰਦਾ ਹੈਗਾ। ਉਹਦੇ 'ਚ ਮਸਜਿਦਾਂ ਵੀ ਨੇ, ਉਹਦੇ 'ਚ ਮਦਰਸੇ ਵੀ ਨੇ, ਉਹਦੇ 'ਚ ਪਬਲਿਕ ਪਾਰਕ ਵੀ ਨੇ, ਉਹਦੇ 'ਚ ਹੋਰ ਜਿਵੇਂ ਕੁਤਬਖਾਨੇ, ਲਾਇਬ੍ਰੇਰੀਜ਼ ਨੂੰ ਕੁਤਬਖਾਨਾ ਕਿਹਾ ਜਾਂਦਾ, ਤੇ ਕੁਤਬਖਾਨੇ ਵੀ ਨੇ, ਬਹੁਤ ਸਾਰੀਆਂ ਚੀਜ਼ਾਂ ਨੇ। ਤੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਵਨ ਆਫ ਦਾ ਬਿਗੇਸਟ ਪਲੇਅਰ ਹੈਗਾ ਜਿਹਦੇ ਕੋਲ ਸਭ ਤੋਂ ਜ਼ਿਆਦਾ ਲੈਂਡ ਹੈਗੀ ਆ। ਇੱਕ ਮਤਲਬ 10-15 ਵੱਡੇ ਪਲੇਅਰ ਨੇ, ਉਹਨਾਂ ਚੋਂ ਇੱਕ ਹੈਗਾ ਵਕਫ ਬੋਰਡ ਜਿਹਦੇ ਕੋਲ। ਤੇ ਵਕਫ ਬੋਰਡ ਦੀ ਜਿਹੜੀ ਲੈਂਡ ਹੈ ਉਹ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ, ਅੱਡ-ਅੱਡ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਦੱਬੀ ਵੀ ਹੋਈ ਹੈ। ਉਹ ਵੀ ਰਿਪੋਰਟ ਜਿਹੜੀ ਰਿਪੋਰਟ 'ਚ ਹੈਗਾ। ਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਵਕਫ ਬੋਰਡ ਸੀਗਾ ਉਹਦੇ 'ਚ ਸਿਰਫ ਮੁਸਲਮਾਨ ਹੀ ਜਿਹੜੇ ਮੁਸਲਮਾਨ ਹੀ ਉਹਦੇ 'ਚ ਪਾਰਟਿਸਿਪੇਟ ਕਰ ਸਕਦੇ ਸੀ, ਉਹਦੇ 'ਚ ਮੈਂਬਰ ਬਣ ਸਕਦੇ ਸੀਗੇ ਉਹ ਸਾਰਾ ਪ੍ਰੋਸੈਸ 'ਚ। ਹੁਣ ਇਹ ਕਹਿ ਰਹੇ ਨੇ ਕਿ ਜਿਹੜੇ ਗੈਰ ਮੁਸਲਮ ਜਿਹੜੇ ਬੰਦੇ ਮੁਸਲਮਾਨ ਨਹੀਂ ਹੈਗੇ ਆ, ਉਹ ਵੀ ਵਕਫ ਬੋਰਡ ਦਾ ਮੈਂਬਰ ਬਣ ਸਕਦੇ ਨੇ। ਇਹ ਇੱਕ ਪ੍ਰੋਬਲਮੈਟਿਕ ਚੀਜ਼ ਹੈ। ਜਿਵੇਂ ਮੰਨ ਲਓ ਕਿ ਆਪਾਂ ਸਿੱਖਾਂ ਦੀ ਗੱਲ ਕਰੀਏ, ਸਿੱਖਾਂ ਕੋਲ SGPC ਹੈਗੀ ਆ, ਤੇ SGPC ਦੇ ਵਿੱਚ ਕੱਲ ਨੂੰ ਇਹ ਕਹਿ ਦੇਣ, ਇੱਕ ਸੰਸਦ ਇੰਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਆਣ ਜਿਹਦੇ ਵਿੱਚ ਕਹਿ ਦੇਣ ਕਿ ਨੋਨ ਸਿੱਖ ਬੰਦਾ ਵੀ SGPC ਦਾ ਮੈਂਬਰ ਬਣ ਸਕਦਾ। ਉਸ ਕਿਸਮ ਦਾ ਇਹਨਾਂ ਨੇ ਵਕਫ ਬੋਰਡ 'ਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਇੱਕਤਾ ਵਿਰੋਧਤਾ ਉਹ ਹੈਗੀ ਆ, ਉਹ ਖਾਸਾ ਵੱਡਾ ਇੱਕ ਪੁਆਇੰਟ ਹੈਗਾ ਜਿਹੜਾ ਕਿ ਮੈਨੂੰ ਲੱਗਦਾ ਗਲਤ ਤੇ ਬਹੁਤ ਮੁਸਲਿਮ ਮਾਈਨੋਰਿਟੀ ਨਾਲ ਇਹ ਧੱਕਾ ਹੋਊਗਾ। ਦੂਜਾ ਉਹਦੇ 'ਚ ਪੁਆਇੰਟ ਇਹ ਹੈ ਕਿ ਪਹਿਲਾਂ ਜਿਵੇਂ ਵਕਫ ਬੋਰਡ ਦੀ ਜ਼ਮੀਨ ਨੂੰ ਖਰੀਦਾ ਵੇਚਿਆ ਨਹੀਂ ਜਾ ਸਕਦਾ ਸੀਗਾ, ਨਾ ਹੀ ਉਹਦੇ ਤੇ ਮਾਲਕਾਨਾ ਕੋਈ ਪ੍ਰਾਈਵੇਟ ਇੰਡੀਵਿਜੂਅਲ ਆਪਣਾ ਮਾਲਕੀ ਹੱਕ ਜਤਾ ਸਕਦਾ ਸੀਗਾ। ਪਰ ਹੁਣ ਉਹ ਖਾਨਾ ਹਟਾ ਦਿੱਤਾ ਹੈਗਾ। ਬਹੁਤ ਸਾਰੀਆਂ ਥਾਵਾਂ ਤੇ ਕਨਫਲਿਕਟ ਨੇ। ਉਹਦੇ 'ਚ ਕਿਤੇ ਨਾ ਕਿਤੇ ਇਹ ਵੀ ਕਹਿ ਦਿੱਤਾ ਹੈਗਾ ਕਿ ਜਿਹੜੇ ਬੰਦੇ ਉਹ ਕਬਜ਼ਾ ਕਰੇ ਬੈਠੇ ਨੇ ਉਹ ਆਪਣਾ ਦਾਅਵਾ ਪੇਸ਼ ਕਰ ਸਕਦੇ ਨੇ। ਤੇ ਇੱਕ ਦੂਜੀ ਪ੍ਰੋਬਲਮੈਟਿਕ ਗੱਲ ਹੈਗੀ ਆ ਇਹ
ਆਪਾਂ ਨੂੰ ਪਤਾ ਹੈ ਕਿ ਆਪਣੇ ਪਿੰਡਾਂ 'ਚ, ਆਪਣੇ ਸ਼ਹਿਰਾਂ 'ਚ ਬਹੁਤ ਸਾਰੀ ਥਾਵਾਂ ਤੇ ਵਕਫ ਬੋਰਡ ਦੀਆਂ ਮਸਜਿਦਾਂ ਹੈਗੀਆਂ, ਮਦਰਸੇ ਹੈਗੇ, ਬਹੁਤ ਸਾਰੇ ਲੋਕ ਕਬਜ਼ਾ ਕਰੀ ਬੈਠੇ ਨੇ। ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਨਵਾਂ ਕਾਨੂੰਨ, ਨਵਾਂ ਬਿੱਲ ਜਿਹੜਾ ਆ ਰਿਹਾ, ਉਹਦੇ 'ਚ ਉਹਨਾਂ ਨੂੰ ਉਸ ਦੀ ਮਾਲਕੀ ਦਾ ਦਾਅਵਾ ਕਰਨ ਦਾ ਕਿਤੇ ਨਾ ਕਿਤੇ ਆਪਾਂ ਅਧਿਕਾਰ ਦੇ ਰਹੇ ਹਾਂ। ਆਪਣੀ ਜਿਹੜੀ ਸਰਕਾਰ ਹੈਗੀ ਆ, ਉਹ ਜ਼ਿਆਦੇ, ਉਹ ਵੀ ਗਲਤ ਹੈਗਾ। ਤੇ ਤੀਜਾ ਜਿਹੜਾ ਨੁਕਤਾ ਬਹੁਤ ਪ੍ਰੋਬਲਮੈਟਿਕ ਹੈਗਾ, ਉਹ ਕਿਤੇ ਨਾ ਕਿਤੇ ਜੁੜਿਆ ਹੋਇਆ ਕਿ ਜਿਹੜਾ ਵਕਫ ਬੋਰਡ ਦੀਆਂ ਜਿੰਨੀਆਂ ਵੀ ਜ਼ਮੀਨਾਂ ਨੇ, ਜਿੰਨਾ ਵੀ ਸਾਰਾ ਕੁਝ ਹੈਗਾ, ਉਹਦੇ 'ਚ ਡੀਸੀ ਨੂੰ, ਜਿਹੜਾ ਕਲੈਕਟਰ ਹੁੰਦਾ ਹੈ, ਉਹਨੂੰ ਇੱਕ ਪਾਵਰ ਦਿੱਤੀ ਜਾ ਰਹੀ ਹੈ, ਜਿਹਦੇ 'ਚ ਕਿਤੇ ਨਾ ਕਿਤੇ ਜ਼ਮੀਨਾਂ ਨੂੰ ਵੈਰੀਫਾਈ ਕਰਾਉਣ ਦੀ ਗੱਲ ਆ ਰਹੀ ਹੈ। ਤੇ ਜਿਹੜੇ ਡਾਕੂਮੈਂਟ ਹੈਗੇ ਆ ਵਕਫ ਬੋਰਡ ਨੂੰ ਵੀ, ਜਿਹੜੀ ਉਹਨਾਂ ਦੀ ਜ਼ਮੀਨ ਜਿਹਦੇ ਤੇ ਉਹ ਕਲੇਮ ਕਰਦੇ ਨੇ, ਉਹਦੇ ਡਾਕੂਮੈਂਟ ਪੇਸ਼ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿ ਉਹ ਜਿਹੜੇ ਡੀਸੀ ਹੋਣਗੇ, ਕਲੈਕਟਰ ਹੋਣਗੇ, ਉਹਨਾਂ ਨੂੰ ਉਹ ਕਾਗਜ਼ ਸਬਮਿਟ ਕਰਨਗੇ। ਪਰ ਮੈਨੂੰ ਤਾਂ ਇਹ ਹੁਣ ਜਿਹੜੀ ਜ਼ਮੀਨ ਸੁਸਾਇਟੀ ਦੀ ਹੈਗੀ ਆ ਤੇ 400 500 700 ਸਾਲ ਪੁਰਾਣੀ ਹੈਗੀ, ਉਹਦੇ ਕੀ ਡਾਕੂਮੈਂਟ ਹੋਣਗੇ? ਕੋਈ ਡਾਕੂਮੈਂਟ ਨਹੀਂ ਹੋਣਗੇ। ਤੁਸੀਂ ਕੱਲ ਨੂੰ ਤੁਹਾਡੇ ਤੋਂ ਕਿਹਾ ਜਾਵੇ ਕਿ ਭਾਈ ਜਿਹੜੀ 700 ਸਾਲ ਪੁਰਾਣੀ ਮਸਜਿਦ ਆ, ਉਹਦੇ ਡਾਕੂਮੈਂਟ ਦਿਖਾਓ, ਉਹਦੇ ਕੀ ਡਾਕੂਮੈਂਟ ਹੋਣਗੇ? ਕੋਈ ਡਾਕੂਮੈਂਟ ਨਹੀਂ ਹੁੰਦਾ ਉਹਦਾ। ਉਹ ਤਾਂ ਕਦੇ 700 800 ਸਾਲ ਪਹਿਲਾਂ ਕਮਿਊਨਿਟੀ ਨੇ ਦਾਨ ਕੀਤੀ ਸੀਗੀ ਉਹਦੇ ਤੇ ਮਸਜਿਦ ਬਣਾਉਣ ਵਾਸਤੇ, ਉਹਦੇ ਕੋਈ ਡਾਕੂਮੈਂਟ ਨਹੀਂ ਹੋਣੇ। ਤਾਂ ਇੱਕ ਇਹ ਜਿਹੜਾ ਪ੍ਰੋਵੀਜ਼ਨ ਹੈਗਾ, ਇਹ ਕਿਤੇ ਨਾ ਕਿਤੇ ਇਹ ਮਾੜਾ ਗਾ। ਇਹ 3-4 ਪੁਆਇੰਟ ਨੇ ਜਿਹਦੇ ਕਰਕੇ ਹੀ ਸਾਰਾ ਰੌਲਾ ਪੈ ਰਿਹਾ ਹੈ। ਜਿੰਨੇ ਵੀ ਮੁਸਲਮਾਨ ਹੈਗੇ ਆ, ਉਹ ਇਹਦੇ ਤੇ ਇਹਦੇ 'ਚ ਖਿਲਾਫਤ ਕਰ ਰਹੇ ਨੇ। ਆਪੋਜੀਸ਼ਨ ਪਾਰਟੀਆਂ ਵੀ ਖਿਲਾਫਤ ਕਰ ਰਹੀਆਂ ਨੇ, ਤੇ ਅੱਜ ਵਾਕਆਊਟ ਵੀ ਕੀਤਾ ਆਪੋਜੀਸ਼ਨ ਨੇ। ਤੇ ਇਹ ਮੈਨੂੰ ਲੱਗਦਾ ਕਿ ਮੁਸਲਿਮ ਮਾਈਨੋਰਟੀਜ਼ ਦੇ ਜਿਹੜੇ ਐਸੈਟਸ ਨੇ, ਜਿਹੜੇ ਸੰਸਾਧਨ ਨੇ, ਜਿਹੜੀਆਂ ਜ਼ਮੀਨਾਂ ਨੇ, ਜੀ ਉਹਨਾਂ ਤੇ ਕਬਜ਼ੇ, ਉਹਨਾਂ ਦੀ ਜਿਹੜੀ ਕਮਿਊਨਿਟੀ ਦੀ, ਜਿਹੜੀ ਇੱਕ ਹਿਸਾਬ ਨਾਲ ਆਪਾਂ ਕਹੀਏ ਕਿ ਇੱਕ ਕਮਿਊਨਿਟੀ ਐਸੈਟਸ ਹੁੰਦੇ ਨੇ, ਜਿਹੜੇ ਕਮਿਊਨਿਟੀ ਕੋਲ, ਜਿਹੜੇ ਉਹਨਾਂ ਦੀ ਵਿਰਾਸਤ ਨੂੰ ਢਾਹ ਲਾਉਣ ਦੀ ਕੋਸ਼ਿਸ਼। ਹਾਂ ਉਹਨਾਂ ਨੂੰ ਕਿਤੇ ਨਾ ਕਿਤੇ ਕਬਜ਼ਾ ਕਰਵਾਉਣ ਦੀ ਉਹਦੀ ਕੋਸ਼ਿਸ਼ ਦਿਖ ਰਹੀ ਹੈ, ਮੈਨੂੰ ਲੱਗਦਾ ਕਿ। ਤੇ ਇਸ ਕਰਕੇ ਇਹਦਾ ਵਿਰੋਧ ਹੋ ਰਿਹਾ ਹੈ। ਇਹ ਕੱਲ ਨੂੰ, ਅੱਛਾ, ਇੱਕ ਗੱਲ ਇਹ ਵੀ ਹੈ, ਮਤਲਬ ਜੇ ਮੈਂ ਆਪਣੀ ਪੋਜੀਸ਼ਨ ਬੋਲਾਂ ਗੁਰਪ੍ਰੀਤ, ਇਹ ਬਹੁਤ ਮਾੜਾ ਹੋ ਰਿਹਾ ਹੈ। ਇਹ ਸਿਰਫ ਔਰ ਸਿਰਫ ਕੱਲਾ ਆਪਾਂ ਸੋਚੇ ਕਿ ਮੁਸਲਮਾਨਾਂ ਤੱਕ ਸੀਮਿਤ ਰਹੂਗਾ ਨਾ, ਇਹ ਹੋਰ ਬਾਕੀ ਦੀਆਂ ਮਾਈਨੋਰਟੀਜ਼ ਹੈਗੀਆਂ ਆ, ਬਾਕੀ ਦੇ ਜਿਹੜੇ ਕਮਿਊਨਿਟੀ ਕੋਲ ਐਸੈਟਸ ਹੁੰਦੇ ਨੇ, ਉਹਨਾਂ ਤੱਕ ਵੀ ਜਾਊਗਾ। ਜਿਵੇਂ ਆਪਣੇ ਪਿੰਡਾਂ 'ਚ ਮੁਸ਼ਤਰਕਾ ਮਾਲਕਾਨ ਜ਼ਮੀਨ ਹੁੰਦੀ ਹੈ, ਜਿਹੜੀ ਕਿ ਇੱਕ ਕੁਣਬੇ ਦੀ, ਇੱਕ ਕੁਟੁੰਬ ਦੀ ਇੱਕ ਜ਼ਮੀਨ ਹੁੰਦੀ ਹੈ, ਕਾਮਨ ਲੈਂਡ ਹੁੰਦੀ ਹੈ। ਕੱਲ ਨੂੰ ਇਹ ਉਹਦੇ ਤੇ ਵੀ ਕਲੇਮ ਕਰਨਗੇ। ਸਿੱਖ ਮਾਈਨੋਰਟੀ ਦੇ ਜਿੰਨੇ ਵੀ ਸੰਸਥਾਵਾਂ ਨੇ, ਉਹਨਾਂ ਤੇ ਇਹ ਆਪਣਾ ਕਲੇਮ ਕਰਨਗੇ। ਐਂ ਜੀ ਜੀ ਕ੍ਰਿਸਚਨਾਂ ਦੇ ਵਿੱਚ, ਇਹ ਕ੍ਰਿਸਚਨਾਂ ਦੀਆਂ ਜਿਹੜੀ ਬੋਡੀਜ਼ ਹੈਗੀਆਂ, ਉਹਨਾਂ ਦੇ ਵਿੱਚ ਇਹ ਕਲੇਮ ਕਰਨਗੇ। ਤੇ ਇਹ ਆਪਾਂ ਸੋਚੀਏ ਕਿ ਸਿਰਫ ਔਰ ਸਿਰਫ ਇਹ ਮੁਸਲਮਾਨਾਂ ਤੱਕ ਮਹਿਦੂਦ ਰਹਿ ਜਾਊਗਾ ਨਾ, ਇਹ ਅੱਗੇ ਵਧੂਗਾ। ਤੇ ਇਹ ਮੈਨੂੰ ਲੱਗਦਾ ਕਿ ਹੋਰ ਬਾਕੀ ਜਿਹੜੀ ਕਮਿਊਨਿਟੀ, ਕਿਉਂਕਿ ਦੇਖੋ, ਇਹਨਾਂ ਨੇ ਕਾਰਪੋਰੇਟ ਵਾਸਤੇ ਜਾਂ ਫਿਰ ਹੋਰ ਆਪਣੇ ਲੋਕਾਂ ਵਾਸਤੇ, ਆਪਣੀ ਸੰਸਥਾਵਾਂ ਵਾਸਤੇ, ਇਹਨਾਂ ਨੇ ਲੈਂਡ ਬੈਂਕ ਬਣਾਉਣੇ ਨੇ। ਤੇ ਸਭ ਤੋਂ ਜ਼ਿਆਦਾ, ਜੇ ਆਪਾਂ ਲੈਂਡ ਕਹੀਏ, ਤੇ ਕਮਿਊਨਿਟੀਆਂ ਕੋਲ ਨੇ, ਅੱਡ ਜਿਹੜੇ ਸਮਾਜ ਨੇ, ਉਹਨਾਂ ਕੋਲ ਹੈਗੀ ਆ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਖੋਣ ਦੀ ਕੋਸ਼ਿਸ਼ ਕਰਨਗੇ ਅਗਲੇ। ਜੀ, ਸੋ ਵੇਖਦੇ ਹਾਂ ਬਣਦਾ ਕੀ ਹੈ ਅੱਗੇ। ਚੱਲਦੇ ਚੱਲਦੇ ਇਸ ਤਰੀਕੇ ਹੌਲੀ ਹੌਲੀ ਚੋਭ ਲਾ ਕੇ ਦੇਖੀ ਜਾਂਦੀ ਹੈ। ਇਹ ਨਾ ਸੋਚੋ ਕਿ ਅੱਗ ਤੁਹਾਡੇ ਘਰ ਹਾਲੇ ਨਹੀਂ ਪਹੁੰਚੀ, ਦੂਸਰੇ ਦੇ ਘਰ ਲੱਗੀ ਹੋਈ ਹੈ ਤੇ ਤੁਸੀਂ ਸੁਰੱਖਿਅਤ ਹੋ ਕੇ ਬਿਨਾਂ ਬੋਲੇ ਕੁਝ ਲੰਘ ਜਾਓਗੇ ਤਾਂ ਕੁਝ ਨਹੀਂ ਹੋਊਗਾ। ਕੱਲ ਨੂੰ ਤੁਹਾਡੇ ਘਰ ਵੀ ਉਹ ਅੱਗ ਪਹੁੰਚ ਸਕਦੀ ਹੈ। ਇਸ ਕਰਕੇ ਇਸ ਤੇ ਬੋਲਣਾ ਬਹੁਤ ਜ਼ਰੂਰੀ ਹੈ। ਅੱਗੇ ਚੱਲਦੇ ਹਾਂ, ਸਾਬਕਾ ਚੀਫ ਜਸਟਿਸ ਆਫ ਇੰਡੀਆ ਨੇ ਜਿਹੜੇ, ਉਹਨਾਂ ਦੀ ਇੱਕ ਇੰਟਰਵਿਊ ਖਾਸੀ ਵਾਇਰਲ ਹੋ ਰਹੀ ਹੈ। ਉਹਦੇ ਵਾਇਰਲ ਹੋਣ ਦੇ ਕਾਰਨ ਕੀ ਨੇ ਜੀ? ਹਾਂ, ਉਹ ਇੰਟਰਵਿਊ BBC ਵਾਲਿਆਂ ਨੇ ਲਈ ਹੈ। ਤੇ ਜਿਹੜੇ ਸਾਬਕਾ ਚੀਫ ਜਸਟਿਸ ਆਫ ਇੰਡੀਆ ਹੈ, ਉਹਨਾਂ ਨੇ ਆਪਣੇ ਜਦੋਂ ਉਹਨਾਂ ਦਾ ਕਾਰਜਕਾਲ ਸੀਗਾ, ਉਦੋਂ ਕਈ ਅਹਿਮ ਫੈਸਲੇ ਦਿੱਤੇ, ਜਿਹਦੇ 'ਚ ਆਰਟੀਕਲ 370 ਵਾਲਾ ਵੀ ਸੀਗਾ, ਜਿਹਨੂੰ ਜਿਹੜੇ ਸੀਨੀਅਰ ਐਡਵੋਕੇਟ ਸੀਗੇ, ਭਾਵੇਂ ਪ੍ਰਸ਼ਾਂਤ ਭੂਸ਼ਣ ਹੋਵੇ ਜਾਂ ਫਿਰ ਦੁਸ਼ਯੰਤ ਦਵੇ ਹੋਣੀ ਹੋਣ, ਉਹਨਾਂ ਨੇ ਉਸ ਫੈਸਲੇ ਦੀ ਆਲੋਚਨਾ ਕੀਤੀ ਸੀਗੀ। ਉਹਦੇ ਤੇ ਇੱਕ ਸਵਾਲ ਪੁੱਛਿਆ ਸੀਗਾ BBC ਰਿਪੋਰਟਰ ਨੇ, ਉਹਨਾਂ ਨੇ ਕਿਹਾ ਕਿ ਨਾ ਇਹ ਤਾਂ ਦੇਰ ਸਵੇਰ ਹੋਣਾ ਹੀ ਸੀ, ਕਿਉਂਕਿ ਇੰਡੀਅਨ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਸੀ ਕਿ ਜਿਹੜਾ ਆਰਟੀਕਲ 370 ਹੈਗਾ, ਉਹ ਡਿਜ਼ੋਲਵ ਹੋਣਾ ਹੀ ਸੀਗਾ, ਤੇ ਇਸ ਕਰਕੇ ਉਹ ਡਿਜ਼ੋਲਵ ਹੋਇਆ। ਇੱਕ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਰਾਮ ਮੰਦਿਰ ਦਾ ਫੈਸਲਾ ਸੁਣਾਉਣ ਤੋਂ ਪਹਿਲਾਂ ਤੁਸੀਂ ਕੀ ਰਾਮ ਦੀ ਪੂਜਾ ਕੀਤੀ ਸੀਗੀ? ਤੇ ਉਹਨਾਂ ਨੇ ਕਿਹਾ ਨਾ ਇਹ ਤਾਂ ਬੇਸਲੈਸ ਦਾਵਾ ਹੈਗਾ, ਉਦਾਂ ਮੈਂ ਆਸਤਿਕ ਹੈਗਾ, ਮੇਰੀ ਆਸਥਾ ਹੈਗੀ ਆ ਹਿੰਦੂ ਧਰਮ 'ਚ, ਪਰ ਮੈਂ ਇਦਾਂ ਦਾ ਕੁਝ ਨਹੀਂ ਕੀਤਾ। ਤੇ ਫਿਰ ਅੱਗੇ ਉਹ ਤੋਂ ਅਗਲਾ ਹੀ ਸਵਾਲ ਕਿਤੇ ਨਾ ਕਿਤੇ ਉਹਨਾਂ ਤੋਂ ਪ੍ਰਧਾਨ ਮੰਤਰੀ ਮੋਦੀ ਨਾਲ ਜਿਹੜਾ ਗਣੇਸ਼ ਚਤੁਰਥੀ ਤੇ ਪੂਜਾ ਕਰਨ ਵਾਲਾ ਹੈਗਾ, ਉਹ ਪੁੱਛ ਲਿਆ। ਕਹਿੰਦੇ ਹਾਂ ਜੀ ਮੈਂ ਪੂਜਾ ਕੀਤੀ ਸੀਗੀ, ਪਰ ਤੁਸੀਂ ਮੇਰੀ ਸਿਰਫ ਪੂਜਾ ਨੂੰ ਦੇਖ ਰਹੇ ਹੋ, ਮੈਂ ਤਾਂ ਇਲੈਕਟੋਰਲ ਬੌਂਡ ਤੇ ਵੱਡੇ ਫੈਸਲੇ ਸੁਣਾਏ ਨੇ, ਏਦਾਂ ਦੀ ਗੱਲ ਨਹੀਂ ਹੈ, ਮੈਂ ਕੋਈ ਬਾਇਸ ਨਹੀਂ ਸੀਗਾ। ਉਹਨਾਂ ਨੇ ਆਪਣੀ ਪੋਜੀਸ਼ਨ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ।
ਡੀਵਾਈ ਚੰਦਰਚੂੜ ਤੇ ਜਦੋਂ ਉਹ ਰਿਟਾਇਰ ਹੋ ਰਹੇ ਸੀ, ਉਦੋਂ ਦ ਕੈਰਾਵਨ ਨੇ ਇੱਕ 40 ਪੇਜ ਦਾ ਪ੍ਰੋਫਾਈਲ ਵੀ ਛਾਪਿਆ ਸੀਗਾ। ਤੇ ਜੀ ਆਪਾਂ ਉਸ ਟਾਈਮ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਜਿਹੜੇ ਪ੍ਰੋ ਪੀਪਲ ਲੋਕ ਨੇ, ਉਹਨਾਂ ਨੇ ਡੀਵਾਈ ਚੰਦਰਚੂੜ ਦੇ ਕਾਰਜਕਾਲ ਨੂੰ ਖਾਸਾ ਕ੍ਰਿਟੀਸਾਈਜ਼ ਕੀਤਾ ਸੀਗਾ, ਤੇ ਇਹ ਕਿਹਾ ਸੀਗਾ ਕਿ ਇਹਨੇ ਡੀਵਾਈ ਚੰਦਰਚੂੜ ਦੇ ਰਾਹੀਂ ਬੀਜੇਪੀ ਨੇ ਕਿਤੇ ਨਾ ਕਿਤੇ ਇੰਡੀਆ ਦੇ ਫੈਡਰਲ ਢਾਂਚੇ ਤੇ ਅਤੇ ਜਿਹੜਾ ਸੈਕੂਲਰ ਫੈਬਰਿਕ ਹੈ ਉਹਦੇ ਤੇ ਕਿਤੇ ਨਾ ਕਿਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਮ ਮੰਦਿਰ ਦਾ ਫੈਸਲਾ ਵੀ ਖਾਸਾ ਕੰਟਰੋਵਰਸ਼ਲ ਰਿਹਾ, ਉਹਦੇ 'ਚ ਕਿਤੇ ਨਾ ਕਿਤੇ ਮੈਜੋਰਿਟੀ ਜਿਹੜੇ ਪੀਪਲ ਸੀਗੇ ਉਹਨਾਂ ਦੀ ਉਸ ਈਗੋ ਨੂੰ ਸੈਟੀਸਫਾਈ ਕਰਨ ਵਾਸਤੇ ਉਹ ਫੈਸਲਾ ਲਿਖਿਆ ਗਿਆ ਹੈਗਾ। ਉਹਦੇ ਬਾਰੇ ਵੀ ਆਪਾਂ ਕਈ ਵਾਰ ਗੱਲ ਕਰ ਚੁੱਕੇ ਹੈਗੇ ਆ। ਉੱਥੇ ਪਹਿਲਾਂ ਬਾਬਰੀ ਮਸਜਿਦ ਹੁੰਦੀ ਸੀਗੀ, ਏਦਾਂ ਦੇ ਕੋਈ ਵੀ ਆਰਕੋਲੋਜੀਕਲ ਨਿਸ਼ਾਨ ਨਹੀਂ ਹੈ ਜਿਹਦੇ ਤੋਂ ਇਹ ਸਾਬਤ ਹੋ ਸਕੇ ਕਿ ਉੱਥੇ ਪਹਿਲਾਂ ਮੰਦਿਰ ਹੁੰਦਾ ਸੀਗਾ। ਤੇ ਤੁਸੀਂ ਜਿਹੜਾ ਸਾਇੰਟੀਫਿਕ ਤਰੀਕਾ ਹੈਗਾ ਉਹਨੂੰ ਛੱਡ ਕੇ ਤੁਸੀਂ ਜਿਹੜਾ ਬਹੁ ਸੰਖਿਅਕ ਆਬਾਦੀ ਹੈ, ਜਿਹੜੀ ਜ਼ਿਆਦਾ ਗਿਣਤੀ ਵਾਲੀ ਆਬਾਦੀ ਜੋ ਉਹ ਸੋਚਦੀ ਹੈ, ਉਹਨੂੰ ਸੈਟੀਸਫਾਈ ਕਰਨ ਵਾਸਤੇ ਤੁਸੀਂ ਫੈਸਲੇ ਸੁਣਾ ਰਹੇ ਹੋ, ਇਹ ਆਪਣੇ ਆਪ 'ਚ ਪ੍ਰੋਬਲਮੈਟਿਕ ਗਾ। ਜੀ ਸੋ ਇਹ ਤਾਂ ਹੈ ਪ੍ਰੋਬਲਮੈਟਿਕ ਗੱਲ ਤਾਂ ਇਹ ਬਹੁਤ ਹੈ, ਪਰ ਹਰ ਇੱਕ ਕੋਈ ਵੀ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਤੇ ਸਵਾਲ ਉੱਠਦੇ ਵੀ ਨੇ ਤੇ ਉੱਠਣੇ ਵੀ ਚਾਹੀਦੇ ਨੇ ਕਿ ਉਸਨੇ ਕਿਹੋ ਜੀ ਕਾਰਗੁਜ਼ਾਰੀ ਰੱਖੀ ਸੀ ਤੇ ਕਿਹੋ ਜੀ ਕਾਰਗੁਜ਼ਾਰੀ ਹੋਣੀ ਚਾਹੀਦੀ ਸੀ। ਹਮੇਸ਼ਾ ਬਿਹਤਰੀ ਵੱਲ ਵਧਣ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਬੇਸ਼ੱਕ ਹੁਣ ਉਹ ਸਾਬਕਾ ਹੋ ਚੁੱਕੇ ਨੇ, ਪਰ ਆਪਾਂ ਚੱਲਦੇ ਹਾਂ ਹੁਣ ਕਿਸਾਨੀ ਦੇ ਵੱਲ। ਕਿਸਾਨੀ ਨੂੰ ਸੜਕਾਂ ਤੇ ਬੈਠਿਆਂ ਹੋਇਆਂ 1 ਸਾਲ ਹੋ ਚੁੱਕਿਆ ਹੈ। 1 ਸਾਲ ਦੇ ਵਿੱਚ ਕੀ ਪ੍ਰਾਪਤੀਆਂ ਨੇ, ਕੀ ਨੁਕਸਾਨ ਹੋਏ ਨੇ, ਮੀਟਿੰਗਾਂ ਦਾ ਦੌਰ ਵੀ ਚੱਲਦਾ ਰਿਹਾ। ਬਹੁਤ ਸਾਰੀਆਂ ਗੱਲਾਂ ਵਿੱਚ ਇਹ ਵੀ ਹੋਈਆਂ ਕਿ ਮਰਨ ਵਰਤ ਤੇ ਬੈਠਣਾ ਨਿੱਜੀ ਫੈਸਲਾ ਹੈ, ਇਸ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਅੱਜ ਜਿੱਥੇ ਖੜਿਆ 1 ਸਾਲ ਦਾ ਜੇ ਮੁਲਾਂਕਣ ਕਰਨਾ ਹੋਵੇ ਤਾਂ ਕੀ ਹੈ ਜੀ? ਬਿਲਕੁਲ ਗੁਰਪ੍ਰੀਤ, ਕੱਲ ਵੀ ਆਪਾਂ ਦਰਸ਼ਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਪਾਂ 1 ਸਾਲ ਦਾ ਪੂਰਾ ਜਿਹੜਾ ਲੇਖਾ ਜੋਖਾ ਹੈਗਾ ਉਹ ਅੱਜ ਪ੍ਰਸਤੁਤ ਕਰਾਂਗੇ। ਅੱਜ ਕਿਸਾਨ ਅੰਦੋਲਨ 2.0, ਆਪਾਂ ਕਿਸਾਨ ਅੰਦੋਲਨ 2 ਕਹਿ ਲਿਆ, 2.0 ਕਹਿ ਲਈਏ, ਉਹਨੂੰ ਅੱਜ ਪੂਰਾ 1 ਸਾਲ ਹੋ ਗਿਆ ਹੈਗਾ। 13 ਫਰਵਰੀ ਨੂੰ ਕਿਸਾਨ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਵੱਲ ਵਧੇ ਸੀਗੇ, ਤੇ ਉੱਥੇ ਉਹਨਾਂ ਨੇ ਕਿਤੇ ਨਾ ਕਿਤੇ ਮੋਰਚੇ ਲਾਏ ਸੀਗੇ। ਅੱਜ ਉਹਨੂੰ ਪੂਰਾ 1 ਸਾਲ ਹੋ ਰਿਹਾ ਹੈ। ਜੇ ਆਪਾਂ ਗੱਲ ਕਰੀਏ ਇਹਦੀ ਸ਼ੁਰੂਆਤ ਦੀ, ਤੇ ਸ਼ੁਰੂਆਤ ਇਹਦੀ 2023 ਦੇ ਵਿੱਚ ਹੀ ਹੋ ਗਈ ਸੀਗੀ। 2023 ਮੈਂ ਕਿਉਂ ਕਹਿ ਰਿਹਾ ਕਿਉਂਕਿ 2021 ਚ ਜਿਹੜਾ ਕਿਸਾਨ ਅੰਦੋਲਨ ਜਿਹੜਾ ਪਹਿਲਾ ਸੀਗਾ ਦਿੱਲੀ ਵਾਲਾ, ਉਹ ਪੂਰਾ ਹੋਇਆ ਸੀ, ਤੇ ਉਸ ਟਾਈਮ ਇਹ ਕਿਹਾ ਗਿਆ ਸੀਗਾ ਕਿ ਅਸੀਂ ਅੰਦੋਲਨ ਖਤਮ ਨਹੀਂ ਕਰ ਰਹੇ, ਇਹਨੂੰ ਸਥਗਿਤ ਕਰ ਰਹੇ ਹਾਂ। ਸਥਗਿਤ ਮਤਲਬ ਆਪਾਂ ਇਹਨੂੰ ਪੋਸਟਪੋਨ ਕਰ ਰਹੇ ਹਾਂ, ਤੇ ਪੋਸਟਪੋਨ ਕਰਕੇ ਅੰਦੋਲਨ ਨੂੰ ਆਏ ਸੀਗੇ। 2022 ਦੇ ਵਿੱਚ ਜਿਹੜਾ ਜੋ ਵੀ ਘਟਨਾਕ੍ਰਮ ਵਾਪਰਿਆ ਉਹ ਵੀ ਆਪਾਂ ਨੇ ਦੇਖਿਆ। ਕਿਤੇ ਵੀ ਆਪਾਂ ਨੂੰ ਇਹ ਦੇਖਣ ਨੂੰ ਨਹੀਂ ਮਿਲਿਆ ਕਿ ਐਮਐਸਪੀ ਤੇ ਕੋਈ ਕਮੇਟੀ ਨਹੀਂ ਬਣਾਈ ਗਈ। ਇੱਕ ਕਮੇਟੀ ਬਣਾਈ ਗਈ ਜਿਹਦੇ ਚ ਕਿਸਾਨ ਆਗੂਆਂ ਨੂੰ ਸ਼ਾਮਿਲ ਹੀ ਨਹੀਂ ਕੀਤਾ ਗਿਆ, ਉਹਨਾਂ ਦੀ ਗੱਲ ਜਾਂ ਫਿਰ ਰਾਏ ਮਸ਼ਵਰਾ ਵਾਸਤੇ ਉਹਨਾਂ ਨੂੰ ਸੱਦਿਆ ਹੀ ਨਹੀਂ ਗਿਆ। ਤੇ ਕਿਤੇ ਨਾ ਕਿਤੇ ਇੱਕ ਪੂਰਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸੀ ਕਿ ਜਿਹੜੀ ਰਹਿੰਦੀਆਂ ਮੰਗਾਂ ਸੀਗੀਆਂ 2020-21 ਦੀਆਂ, ਉਹਨੂੰ ਪੂਰਾ ਕਰਨ ਵਾਸਤੇ ਸਰਕਾਰ ਕਿਤੇ ਨਾ ਕਿਤੇ ਢਿਲਾਈ ਵਰਤ ਰਹੀ ਸੀਗੀ। ਲਖੀਮਪੁਰ ਖੀਰੀ ਦੇ ਜਿਹੜੇ ਕਿਤੇ ਨਾ ਕਿਤੇ ਦੋਸ਼ੀ ਸੀਗੇ ਉਹਨਾਂ ਨੂੰ ਜ਼ਮਾਨਤਾਂ ਵੀ ਹੋਈਆਂ, ਤੇ ਜਿਹੜੇ ਉੱਥੇ ਜਿਹੜੇ ਸਿੱਖ ਸੀਗੇ, ਜਿਹੜੇ ਪ੍ਰੋਟੈਸਟ 'ਚ ਸ਼ਾਮਿਲ ਸੀ, ਉਹਨਾਂ ਦੀ ਗ੍ਰਿਫਤਾਰੀਆਂ ਵੀ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੀਗੀਆਂ। ਤੇ 2023 ਦੇ ਵਿੱਚ ਆ ਕੇ ਕਿਤੇ ਨਾ ਕਿਤੇ ਇਹ ਹੋ ਗਿਆ ਸੀਗਾ ਕਿ ਆਪਾਂ ਨੂੰ ਦੁਬਾਰੇ ਤੋਂ ਅੰਦੋਲਨ ਵਿੱਢਣਾ ਚਾਹੀਦਾ। ਪਹਿਲਾਂ ਲੱਗ ਰਿਹਾ ਸੀਗਾ ਕਿ 2023 ਦੇ ਨਵੰਬਰ ਜਾਂ ਦਸੰਬਰ ਮਹੀਨੇ 'ਚ ਅੰਦੋਲਨ ਸ਼ੁਰੂ ਹੋ ਸਕਦਾ ਹੈਗਾ, ਕਿਉਂਕਿ 2024 'ਚ ਲੋਕ ਸਭਾ ਚੋਣ ਸੀਗੇ, ਤੇ ਇਹ ਲੱਗ ਰਿਹਾ ਸੀਗਾ ਕਿ 3, 4, 5 ਮਹੀਨੇ ਪਹਿਲਾਂ ਹੀ ਆਪਾਂ ਜੇ ਦਬਾਅ ਬਣਾਵਾਂਗੇ ਤਾਂ ਕਿਤੇ ਨਾ ਕਿਤੇ ਜੀ ਆਪਣੀ ਗੱਲ ਬਣ ਜੂਗੀ। ਪਰ ਜੀ ਏਕਤਾ ਕਰਨ ਦੀ ਗੱਲ ਹੋਈ, ਬਹੁਤ ਜਿਹੜੀ ਜਥੇਬੰਦੀਆਂ ਸੀਗੀਆਂ ਸਾਰੀਆਂ 'ਚ ਪਾੜ ਸੀਗਾ, ਤੇ ਜਿਹੜੇ ਕਿਸਾਨ ਨੇ ਆਗੂਆਂ ਨੇ 2022 ਦਾ ਪੰਜਾਬ ਵਿਧਾਨ ਸਭਾ ਚੋਣ ਲੜਿਆ ਸੀ, ਇੱਕ ਤਾਂ ਉਹਨਾਂ ਦੀ ਕ੍ਰੈਡੀਬਿਲਿਟੀ ਵੀ ਖਤਮ ਹੋ ਚੁੱਕੀ ਸੀਗੀ, ਤੇ ਇੱਕ ਜੀ ਜੀ ਦੂਜਾ ਉਹਨਾਂ ਨੇ ਅੰਦੋਲਨ ਕਰਨ ਤੋਂ ਨਾ ਕਰਤੀ, ਜਿਸ ਕਰਕੇ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ 2 ਧੜੇ ਅੱਡ-ਅੱਡ ਬਣੇ ਐਸਕੇਐਮ ਤੋਂ। ਇੱਕ ਤਾਂ ਬਣਿਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ, ਜਿਹਦੇ 'ਚ ਡੱਲੇਵਾਲ ਹੋਣੀ ਤੇ ਹਰਿਆਣੇ ਤੋਂ ਅਭਿਮਨਿਊ ਕੁਹਾੜ ਹੋ ਰਹੀ ਸੀਗੇ, ਤੇ ਜਿਹੜੀ ਆਪਾਂ ਕੀ ਹੈ ਬੀਕੇਯੂ ਏਕਤਾ ਸਿੱਧੂਪੁਰ ਤੇ ਕਿਸਾਨ ਮਜ਼ਦੂਰ ਨੌਜਵਾਨ ਯੂਨੀਅਨ ਹਰਿਆਣੇ ਤੋਂ, ਇਹ 2 ਮੇਨ ਯੂਨੀਅਨਾਂ ਸੀਗੀਆਂ। ਬਾਕੀ ਬਲਦੇਵ ਸਿੰਘ ਸਰਸਾ ਵਰਗੇ ਲੋਕ ਵੀ ਸੀਗੇ। ਇੱਕ ਅੱਡ ਫਰੰਟ ਬਣਿਆ ਐਸਕੇਐਮ ਨੋਨ ਪੋਲੀਟੀਕਲ, ਤੇ ਦੂਜਾ ਫਰੰਟ ਬਣਿਆ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਨਾਂ ਤੇ, ਜਿਹਦੇ ਤੇ ਸਵਰਨ ਪੰਧੇਰ ਹੋ ਰਹੀ, ਕਹੀਏ ਲੋਂਗੋਵਾਲ ਸਾਹਿਬ ਹੋ ਰਹੀ, ਕਹੀਏ ਹਰਿਆਣੇ ਤੋਂ ਅਮਰਜੀਤ ਮੋੜੀ ਹੋ ਰਹੀ, ਜਿਹੜੇ ਬੀਕੇਯੂ ਸ਼ਹੀਦ ਭਗਤ ਸਿੰਘ ਹੈਗੀ ਆ ਜਿਨ੍ਹਾਂ ਦੀ। ਤੇ ਆਪਾਂ ਗੱਲ ਕਰੀਏ ਪੰਜਾਬ ਤੋਂ, ਮਾਲਵੇ ਬੈਲਟ ਤੋਂ ਆਪਾਂ ਗੱਲ ਕਰੀਏ, ਬੀਕੇਯੂ ਕ੍ਰਾਂਤੀਕਾਰੀ ਸੁਰਜੀਤ ਸਿੰਘ ਫੋਲ ਹੋਣੀ, ਉਹ ਜਥੇਬੰਦੀਆਂ ਸੀਗੀਆਂ ਸਾਰੇ, ਉਹਨਾਂ ਨੇ ਕੇਐਮਐਮ। ਬਾਅਦ ਚ ਫਿਰ ਕਿਤੇ ਨਾ ਕਿਤੇ ਇਹ ਦੋਵਾਂ ਫੋਰਮਾਂ ਦੀ ਮੀਟਿੰਗਾਂ ਹੁੰਦੀਆਂ ਨੇ,
KMM ਅਤੇ SKM ਨੋਨ ਪੋਲੀਟੀਕਲ ਦੀ ਦੋਵਾਂ 'ਚ ਇੱਕ ਸਾਂਝੀਵਾਲਤਾ ਬਣਦੀ ਹੈਗੀ ਆ, ਤੇ ਦੋਵਾਂ ਨੇ ਫਰਵਰੀ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ, ਤੇ 13 ਫਰਵਰੀ ਨੂੰ ਇਹਨਾਂ ਨੇ ਦਿੱਲੀ ਜਾਣ ਵਾਸਤੇ ਕਾਲ ਦਿੱਤੀ ਤੇ ਕਿਹਾ ਕਿ ਅਸੀਂ 13 ਫਰਵਰੀ ਨੂੰ ਦਿੱਲੀ ਜਾਵਾਂਗੇ। ਉਸ ਤੋਂ ਪਹਿਲਾਂ ਹੀ ਕਿਤੇ ਨਾ ਕਿਤੇ ਸਰਕਾਰ ਹਲਚਲ 'ਚ ਆ ਗਈ, ਤੇ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਕਿਸਾਨਾਂ ਨਾਲ ਮੀਟਿੰਗ ਹੋ ਸਕੇ, ਲੇਕਿਨ ਆਪਾਂ ਨੂੰ ਪਤਾ ਹੈ ਕਿ ਚੀਜ਼ਾਂ ਸਿਰੇ ਨਹੀਂ ਚੜੀਆਂ। ਉਸ ਤੋਂ ਬਾਅਦ ਜਿਹੜਾ ਆਪਾਂ ਗੱਲ ਕਰੀਏ, ਮੈਂ ਬਿਆਸ ਦੇ ਕੰਢੇ ਤੋਂ ਉਸ ਟਾਈਮ ਰਿਪੋਰਟਿੰਗ ਸਟਾਰਟ ਕੀਤੀ ਸੀ। ਉੱਥੇ ਜੀ ਮਾਝੇ ਜੀ ਦੇ ਜਿਹੜੇ ਟਰੈਕਟਰ ਸੀਗੇ ਉਹ ਸਾਰੇ ਇਕੱਠੇ ਹੋਏ, ਤੇ ਬਿਆਸ ਤੋਂ ਫਿਰ ਕਿਸਾਨ ਮਜ਼ਦੂਰ ਮੋਰਚਾ ਦੇ ਟਰੈਕਟਰ ਚੱਲੇ। ਇੱਧਰੋਂ ਮਾਲਵੇ ਤੋਂ ਆਪਾਂ ਨੂੰ ਡੱਲੇਵਾਲ ਸਾਹਿਬ ਹੋਣਾ ਦੇ ਜਾਂ ਫਿਰ ਸੁਰਜੀਤ ਫੂਲ ਦੀ ਜਥੇਬੰਦੀ ਦੇ ਆਪਾਂ ਨੂੰ ਟਰੈਕਟਰ ਦੇਖਣ ਨੂੰ ਮਿਲੇ, ਤੇ ਉਹ ਸਾਰੇ ਫਿਰ ਪੰਜਾਬ ਹਰਿਆਣਾ ਬਾਰਡਰਾਂ ਵੱਲ ਵਧੇ। ਤੇ ਹਰਿਆਣੇ ਦੇ ਵਿੱਚ ਉਸ ਟਾਈਮ ਬਹੁਤ ਵੱਡਾ ਕ੍ਰੈਕਡਾਊਨ ਹੋਇਆ ਸੀ। ਹਰਿਆਣੇ ਦੇ ਜਿੰਨੇ ਵੀ ਕਿਸਾਨ ਸੀਗੇ, ਆਗੂ ਸੀਗੇ, ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਸ਼ਰਨ ਲੈਣੀ ਪਈ। ਉਹ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕੈਂਪ ਕਰ ਰਹੇ ਸੀਗੇ। ਅਸੀਂ ਵੀ ਉਸ ਟਾਈਮ ਪੰਜਾਬ ਦੇ ਪਿੰਡਾਂ 'ਚ ਹੀ ਲੁਕ ਛਿਪ ਕੇ ਰਹਿ ਰਹੇ ਸੀ। ਸਾਡੇ ਤੇ ਵੀ, ਸਾਡੇ ਘਰਾਂ ਦੇ ਵਿੱਚ ਵੀ ਛਾਪੇਮਾਰੀ ਹੋਈ, ਤੇ ਫਿਰ ਕਿਤੇ ਨਾ ਕਿਤੇ ਹਰਿਆਣੇ 'ਚ ਇਸ ਕਰਕੇ ਜਿਵੇਂ ਜੋ ਵੀ ਤਹਿਸੀਲ ਲੈਵਲ ਤੱਕ ਦੀ ਜਿਹੜੀ ਲੀਡਰਸ਼ਿਪ ਸੀਗੀ ਕਿਸਾਨੀ ਦੀ, ਉਹਨੂੰ ਵੀ ਤੰਗ ਕੀਤਾ ਗਿਆ। ਇਸ ਕਰਕੇ ਹਰਿਆਣੇ ਦੇ ਵਿੱਚ ਜਿਹੜਾ ਇੱਕ ਆਰਗੇਨਾਈਜ਼ ਸਰੂਪ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ, ਪਰ 4-5 ਹਜ਼ਾਰ ਕਿਸਾਨ ਹਰਿਆਣੇ ਦੇ ਪੰਜਾਬ 'ਚ ਐਂਟਰ ਕਰ ਗਏ ਸੀਗੇ ਪਹਿਲਾਂ ਹੀ, ਤੇ ਉਹ ਪੰਜਾਬ ਵਾਲੇ ਕਿਸਾਨਾਂ ਨਾਲ ਹੀ ਅੱਗੇ ਵਧੇ। ਫਿਰ 13 ਫਰਵਰੀ ਨੂੰ ਜਦੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਪੰਜਾਬ ਹਰਿਆਣੇ ਦੇ ਕਿਸਾਨ ਪਹੁੰਚੇ, ਉੱਥੇ ਜਿਹੜੀ ਹਰਿਆਣਾ ਪੁਲਿਸ ਸੀਗੀ ਤੇ ਉਹਨਾਂ ਦੇ ਨਾਲ ਸਿਕਿਉਰਿਟੀ ਫੋਰਸਿਸ ਸੀਗੀਆਂ, ਜਿਹੜੇ ਆਪਾਂ ਗੱਲ ਕਰੀਏ, ਤੇ ਉਹਨਾਂ ਨੇ ਅਥਰੂ ਗੈਸ ਦੇ ਗੋਲਿਆਂ ਨਾਲ, ਵਾਟਰ ਕੈਨਨ ਨਾਲ, ਲਾਠੀ ਚਾਰਜ ਨਾਲ, ਡਰੋਨ ਨਾਲ ਗੋਲੇ ਵੀ ਸਿੱਟੇ ਗਏ। ਉਹਨਾਂ ਨਾਲ ਕਿਸਾਨਾਂ ਦਾ ਸਵਾਗਤ ਕੀਤਾ, ਤੇ ਡਰੋਨ ਤੋਂ ਗੋਲੇ ਸਿੱਟੇ। ਏਦਾਂ ਦੇ ਗੋਲੇ ਪਹਿਲੀ ਵਾਰ ਵਰਤੇ ਗਏ ਜਿਹੜੇ ਕਿ ਫਟਦੇ ਸੀਗੇ, ਜਿਹੜੇ ਬਲਾਸਟ ਹੁੰਦੇ ਸੀਗੇ। ਬਲਾਸਟਿੰਗ ਕਰਕੇ 200 ਤੋਂ 300 ਕਿਸਾਨ ਪਹਿਲੇ ਤੇ ਦੂਜੇ ਦਿਨ ਫੱਟੜ ਹੋਏ। ਕਿਸੇ ਦੀ ਅੱਖ ਤੇ ਜੀ ਗੋਲਾ ਵੱਜਿਆ, ਕਿਸੇ ਦੇ ਲੱਤ ਤੇ, ਕਿਸੇ ਦੀ ਹੱਥਾਂ ਤੇ ਗੋਲਾ ਵੱਜਿਆ। ਰਬੜ ਵਾਲੀ ਬੁਲਟਾਂ ਵੀ ਚਲਾਈਆਂ ਚਲਾਈਆਂ ਗਈਆਂ। ਗਈਆਂ। ਹਾਂ, ਤੇ ਬਹੁਤ ਉਹ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲਿਆ। ਪਰ ਨਾਲੋਂ ਨਾਲ ਹੀ ਕੇਂਦਰ ਸਰਕਾਰ ਦੇ ਜਿਹੜੇ 3 ਮੰਤਰੀ ਸੀਗੇ ਉਹ ਚੰਡੀਗੜ੍ਹ ਪਹੁੰਚੇ, ਤੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜੀ ਕੀਤੀ। ਮਨਦੀਪ ਜੀ, ਮੈਂ ਇੱਥੇ ਵੀ ਜੋੜਨਾ ਚਾਹੁੰਦਾ ਕਿਉਂਕਿ ਉਸ ਦਿਨ ਮੈਂ ਵੀ ਉੱਥੇ ਮੌਜੂਦ ਸੀ ਜਦੋਂ ਪਹੁੰਚਦੇ ਨੇ ਕਿਸਾਨ। ਤਕਰੀਬਨ 3-3:30 ਹੋ ਚੁੱਕੇ ਸੀ ਸ਼ਾਮ ਨੂੰ, ਜਦੋਂ ਤੱਕ ਮੇਨ ਲੀਡਰਸ਼ਿਪ ਪਹੁੰਚਦੀ ਹੈ। ਜੇ ਮੈਂ ਉੱਥੇ ਐਡ ਕਰਾਂ ਤਾਂ ਜਿਸ ਤਰੀਕੇ ਦੇ ਨਾਲ ਪਹਿਲਾਂ ਹੀ 1-2 ਦਿਨ ਸ਼ੁਰੂ ਕਰ ਦਿੱਤਾ ਗਿਆ ਸੀ ਕੰਮ ਹਰਿਆਣਾ ਦੇ ਵੱਲੋਂ, ਕਿ ਉਹਨਾਂ ਨੇ ਦਾਗਣੇ ਸ਼ੁਰੂ ਕਰ ਦਿੱਤੇ ਸੀ ਟੀਅਰ ਗੈਸ ਦੇ ਗੋਲੇ, ਜਿੱਦਾਂ ਤੁਸੀਂ ਬਲਾਸਟ ਵਾਲੇ ਗੋਲਿਆਂ ਦੀ ਗੱਲ ਕੀਤੀ ਹੈ। ਆਪਾਂ ਵੀ, ਤੁਸੀਂ ਵੀ ਉੱਥੇ ਮੌਜੂਦ ਸੀ, ਅੱਖੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਉਹ ਲੱਗਣ ਦੇ ਨਾਲ ਖੂਨ ਨਿਕਲ ਰਿਹਾ ਸੀ। ਕਿਸੇ ਦੇ ਗਿੱਟੇ ਤੇ ਲੱਗਿਆ, ਕਿਸੇ ਦੇ ਹੱਥ ਤੇ ਲੱਗਿਆ। ਉੱਥੇ ਹੀ ਲਾਗੇ ਇੱਕ ਐਂਬੂਲੈਂਸ ਖੜੀ ਸੀ ਜਿਸ ਦੇ ਵਿੱਚ ਇਲਾਜ, ਜਿੰਨੀ ਕੁ ਮਦਦ ਕੀਤੀ ਜਾ ਸਕਦੀ ਸੀ ਫਸਟ ਏਡ ਦੇ ਨਾਲ, ਉਹ ਦਿੱਤੀ ਜਾ ਰਹੀ ਸੀ। ਫਿਰ ਉੱਥੇ ਖੜ ਕੇ ਮੈਂ ਵੀ ਉਸ ਸਮੇਂ ਇੱਕ ਰਿਪੋਰਟ ਕੀਤੀ ਸੀ ਜਿਸ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਭਾਈ ਹਲੇ ਤਾਂ ਇਹ ਪੰਜਾਬ ਦੀ ਟੈਰੀਟਰੀ ਆ, ਪੰਜਾਬ ਦੇ ਵਿੱਚ ਹੀ ਖੜੇ ਆ ਅਸੀਂ, ਤਾਂ ਹਲੇ ਹਰਿਆਣੇ ਦੇ ਵਿੱਚ ਐਂਟਰ ਵੀ ਨਹੀਂ ਹੋਏ। ਪਰ ਹਰਿਆਣੇ ਦੀ ਪੁਲਿਸ ਜਿਹੜੀ ਹੈ, ਹਰਿਆਣੇ ਦਾ ਤਾਣਾ ਬਾਣਾ ਸਾਰਾ ਪੰਜਾਬ ਦੇ ਅੰਦਰ ਹੀ ਪੰਜਾਬੀਆਂ ਤੇ ਅਟੈਕ ਕਰੀ ਜਾ ਰਿਹਾ। ਇਹ ਬਹੁਤ ਵੱਡੀ ਉਸ ਲਈ ਚਿੰਤਾ ਦਾ ਵਿਸ਼ਾ ਸੀ ਹਰੇਕ ਕਿਸੇ ਦੇ ਅੱਖਾਂ ਦੇ ਵਿੱਚੋਂ। ਬੇਸ਼ੱਕ ਉਹ ਜਰਨਲਿਸਟ ਸੀ, ਬੇਸ਼ੱਕ ਉਹ ਕਿਸਾਨ ਸੀ, ਛੋਟਾ ਕਿਸਾਨ, ਜਿਹੜਾ ਵੀ ਉੱਥੇ ਗਏ ਹੋਏ ਸੀ, ਨੌਜਵਾਨ ਬਹੁਤ ਵੱਡੇ ਪੱਧਰ ਤੇ ਬੋਰੀਆਂ ਦੇ ਨਾਲ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਡਿਫਿਊਜ਼ ਕਰਨ ਦੀ, ਜਿਹੜੇ ਲਗਾਤਾਰ ਉੱਥੇ ਬੰਬ ਸ਼ੈਲ ਸਿੱਟੇ ਜਾ ਰਹੇ ਸੀ। ਤੇ ਇਹ ਸਾਰੇ ਦੇ ਵਿਚਾਲੇ ਇਹ ਗੱਲ ਵੀ ਬਹੁਤ ਵੱਡੀ ਸੀ ਕਿ ਪੂਰਾ ਦਿਨ ਉੱਥੇ ਰੱਜ ਕੇ ਡਰਾਮਾ ਚੱਲਿਆ। ਬਹੁਤ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ, ਟੀਵੀ ਦੇ ਉੱਪਰ ਉਸ ਨੂੰ ਦਿਖਾਇਆ ਗਿਆ, ਪਰ ਕਿਸੇ ਨੇ ਵੀ ਪਹਿਲੇ ਦਿਨ, ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਤਾਂ ਮੂੰਹ ਨਹੀਂ ਸੀ ਖੋਲਿਆ ਵੀ ਭਾਈ ਇਸ ਤਰੀਕੇ ਨਾਲ ਤੁਸੀਂ ਸਾਡੇ ਪੰਜਾਬ ਦੀ ਟੈਰੀਟਰੀ ਦੇ ਅੰਦਰ ਹੀ, ਪਟਿਆਲੇ ਤੋਂ ਥੋੜਾ ਜਿਹਾ ਗਾਂ ਚਲੀਏ ਰਾਜਪੁਰਾ ਆ ਜਾਂਦਾ ਹੈ, ਉੱਥੇ ਹੀ ਤੁਸੀਂ ਬੰਬ ਸਿੱਟ ਰਹੇ ਹੋ, ਵੀ ਪੰਜਾਬ ਦੀ ਟੈਰੀਟਰੀ 'ਚ ਸਿੱਟ ਰਹੇ ਹੋ, ਜਦ ਕਿ ਉਹ ਟੱਪੇ ਵੀ ਨਹੀਂ ਉੱਥੋਂ। ਉਸ ਤੋਂ ਬਾਅਦ ਦੀਆਂ ਗੱਲਾਂ ਨੇ, ਜਦੋਂ ਸ਼ੁਭਕਰਨ ਦੀ ਮੌਤ ਵੀ ਹੁੰਦੀ ਹੈ, ਉਸ ਤੋਂ ਪਹਿਲਾਂ ਜੋ ਕੁਝ ਹੋਇਆ ਉਹਨੂੰ ਤਾਂ ਅਣਗੌਲਿਆਂ ਕਰਤਾ ਇੱਕ ਤਰ੍ਹਾਂ ਦਾ ਸਰਕਾਰ ਨੇ। ਉਹਨੂੰ ਤਾਂ ਉਹਨਾਂ ਨੇ ਮੰਨਿਆ ਹੀ ਨਹੀਂ ਕਿ ਤਸ਼ੱਦਦ ਹੈ, ਇੰਨਾ ਅਸੀਂ ਆਮ ਕਰਤਾ ਇਸ ਚੀਜ਼ ਨੂੰ। ਇਹਦਾ ਜਿਹੜਾ ਵਿਆਖਿਆ ਕਰੋ ਪਹਿਲੇ ਦਿਨ ਦੀ, ਮੈਂ ਚਾਹੁੰਦਾ, ਫਿਰ ਅੱਗੇ ਤੁਰਦੇ ਹਾਂ। ਸਹੀ ਗੱਲ ਕਹਿ ਰਹੇ ਹੋ ਗੁਰਪ੍ਰੀਤ। ਜਿਹੜੇ ਉੱਥੇ ਹਾਈਵੇ ਸੀਗਾ ਤੇ ਜਿਹੜਾ ਜੀਟੀ ਰੋਡ ਜਿਹਨੂੰ ਆਪਾਂ ਕਹਿੰਦੇ ਆ, ਜਰਨੈਲੀ ਸੜਕ, ਉੱਥੇ ਘੱਗਰ ਏਦਾਂ ਦਾ ਦਰਿਆ ਹੈਗਾ ਜਿਹੜਾ ਹਰਿਆਣੇ ਪੰਜਾਬ ਨੂੰ ਅੱਡ ਕਰਦਾ ਗਾ, ਤੇ ਉਹ ਜਿਹੜਾ ਦਰਿਆ ਦਾ ਪੁਲ ਹੈਗਾ ਉਹ ਵੀ ਪੰਜਾਬ 'ਚ ਹੈਗਾ। ਆਪਾਂ ਨੂੰ ਪਤਾ ਕਿ ਉਹ ਹਰਿਆਣੇ 'ਚ ਨਹੀਂ ਗਾ, ਤੇ ਜਿਹੜੇ ਬੈਰੀਕੇਡ ਹਰਿਆਣੇ ਪੁਲਿਸ ਨੇ ਲਾਏ ਹੋਏ ਸੀ ਉਹ ਪੰਜਾਬ ਦੀ ਸਰਹੱਦ ਦੇ ਵਿੱਚ ਲਾਏ ਹੋਏ ਸੀਗੇ। ਤੇ ਜਿੰਨੇ ਵੀ ਡਰੋਨ ਰਾਹੀਂ ਗੋਲੇ ਸਿੱਟੇ ਗਏ,
ਉਹ ਸਾਰੇ ਪੰਜਾਬ ਦੀ ਸਰਹੱਦ 'ਚ ਸਿੱਟੇ ਗਏ, ਪੰਜਾਬ ਦੇ ਕਿਸਾਨਾਂ ਤੇ ਤਸ਼ੱਦਦ ਹੋਇਆ। ਪਰ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਭਗਵੰਤ ਮਾਨ ਹੋਰੀ ਨੇ ਉਹ ਮੀਡੀਆ 'ਚ ਸਟੇਟਮੈਂਟਾਂ ਤਾਂ ਕੁਛ ਹੋਰ ਦੇ ਰਹੇ ਸੀ, ਪਰ ਉਹਨਾਂ ਦੀ ਕਰਨੀ ਦੇ ਵਿੱਚ ਬਹੁਤ ਅੰਤਰ ਸੀਗਾ। ਤੇ ਪਟਿਆਲੇ ਦੀ ਜਿਹੜੀ ਪੁਲਿਸ ਸੀਗੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਇਹ ਇਲਾਕਾ ਹੈਗਾ ਉਹ ਪਟਿਆਲੇ ਡਿਸਟ੍ਰਿਕਟ 'ਚ ਪੈਂਦਾ, ਤੇ ਪਟਿਆਲੇ ਦੀ ਪੁਲਿਸ ਲਗਾਤਾਰ ਕਿਤੇ ਨਾ ਕਿਤੇ ਜਿਹੜੇ ਹਰਿਆਣਾ ਪੁਲਿਸ, ਅੰਬਾਲੇ ਦੀ ਜਿਹੜੀ ਪੁਲਿਸ ਸੀ ਹਰਿਆਣੇ ਦੇ ਅੰਬਾਲੇ ਜ਼ਿਲ੍ਹੇ ਦੀ, ਉਹਦੇ ਨਾਲ ਕੋਆਰਡੀਨੇਟ ਕਰ ਰਹੀ ਸੀਗੀ। ਹਰਿਆਣੇ ਦੇ ਅਤੇ ਪੰਜਾਬ ਦੇ ਡੀਜੀਪੀਆਂ ਦੇ ਬਿਆਨ ਤੁਸੀਂ ਸੁਣ ਕੇ ਦੇਖੋ, ਤੁਹਾਨੂੰ ਲੱਗੂਗਾ ਕਿ ਉਹਨਾਂ 'ਚ ਇੱਕ ਕਮਿਊਨੀਕੇਸ਼ਨ ਸੀਗਾ, ਉਹਨਾਂ ਦਾ ਚਿੱਠੀ ਪੱਤਰੀ ਵੀ ਐਕਸਚੇਂਜ ਹੋ ਰਿਹਾ ਸੀਗਾ। ਤੇ ਇੱਕ ਵਾਰ ਵੀ ਭਗਵੰਤ ਮਾਨ ਨੇ ਇਹ ਨਹੀਂ ਕਿਹਾ ਕਿ ਹਰਿਆਣੇ ਦੀ ਪੁਲਿਸ ਦੇ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਪੰਜਾਬ ਦੀ ਟੈਰੀਟਰੀ 'ਚ ਆ ਕੇ ਬੰਬ ਸਿੱਟੇ ਜਾਂ ਫਿਰ ਲਾਠੀਚਾਰਜ ਕਰੇ। ਤੇ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਕੋਈ ਉਹਨਾਂ ਨੇ ਕਿਸੇ ਵੀ ਕਿਸਮ ਦਾ ਇੱਕ ਵੀ ਬਿਆਨ ਨਹੀਂ ਦਿੱਤਾ। ਤੇ ਲਗਾਤਾਰ ਇਹ ਗੱਲ ਵੀ ਉੱਠੀ ਕਿ ਜਿਹੜਾ ਭਗਵੰਤ ਮਾਨ ਹੈਗੇ ਆ ਉਹ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਕਿਸਾਨਾਂ ਦੇ ਤਸ਼ੱਦਦ ਦਾ ਕਿਤੇ ਨਾ ਕਿਤੇ ਮੌਨ ਚੁੱਪ ਰਹਿ ਕੇ ਸਮਰਥਨ ਕਰ ਰਹੇ ਨੇ। ਇੱਕ ਤਰ੍ਹਾਂ ਦਾ ਕਿਹਾ ਜਾ ਰਿਹਾ ਸੀ ਕਿ ਇਹ ਪ੍ਰਬੰਧ ਕਰਕੇ ਦਿੱਤਾ ਹੋਇਆ ਹੈ, ਕਿਉਂਕਿ ਪੁਲਿਸ ਪਹਿਲਾਂ ਤਾਂ ਅੱਗੇ ਤੱਕ ਜਾ ਰਹੀ ਸੀ ਕਿ ਭਾਈ ਤੁਸੀਂ ਇੱਥੇ ਰੁਕ ਜਾਓ, ਆਗੂਆਂ ਨੂੰ ਆ ਲੈਣ ਦਿਓ। ਪਰ ਉਸ ਤੋਂ ਥੋੜੇ ਸਮੇਂ ਬਾਅਦ ਜਦੋਂ ਅਸਲ 'ਚ ਬੰਬ ਸ਼ੈਲਿੰਗ ਸ਼ੁਰੂ ਹੋ ਗਈ ਵੱਡੇ ਪੱਧਰ ਤੇ, ਉੱਥੇ ਸਾਰੇ ਕਿਸਾਨ ਪਹੁੰਚ ਗਏ, ਉਦੋਂ ਜਿੰਨੀ ਵੀ ਪੰਜਾਬ ਦੀ ਪੁਲਿਸ ਫੋਰਸ ਸੀ ਉਹ ਸਾਰੀ ਪਿੱਛੇ ਹਟ ਜਾਂਦੀ ਹੈ। ਤੁਸੀਂ ਵੀ ਦੇਖੀ ਹੈ ਜਿਹੜੀ ਚੌਂਕੀ ਇੱਕ ਕਾਰਨਰ ਦੇ ਵਿੱਚ ਸੀ ਪੁਲ ਦੇ ਹੇਠਾਂ, ਸਾਰੀ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਤੇ ਕੱਲੀ ਮੁਕਾਬਲਾ ਕਰਨ ਦੇ ਲਈ ਨੌਜਵਾਨ ਪੰਜਾਬ ਦੇ, ਕਿਸਾਨ ਪੰਜਾਬ ਦੇ ਰਹਿ ਜਾਂਦੇ ਨੇ। ਮੈਂ ਉੱਥੇ ਦੇਖਿਆ ਸੀ, ਸ਼ਾਇਦ ਪਟਿਆਲਾ ਦੇ ਐਸਐਸਪੀ ਸਾਹਿਬ ਸਨ ਵਰਣ ਹੁਣੀ, ਉਹ ਤੁਰ ਕੇ ਜਾਂਦੇ ਨੇ ਆਪਣੀ ਪੂਰੀ ਪਲਟਨ ਦੇ ਨਾਲ, ਇੱਕ ਗੇੜਾ ਮਾਰਦੇ ਨੇ ਸਿਰਫ ਪਲਟਨ ਦੇ ਨਾਲ, ਬਿਨਾਂ ਕੁਝ ਵੇਖੇ ਸੁਣੇ ਕਿਸੇ ਨਾਲ ਗੱਲਬਾਤ ਕੀਤੇ, ਫਿਰ ਪਿੱਛੇ ਨੂੰ ਵਾਪਸ ਆ ਜਾਂਦੇ ਨੇ ਜਿਸ ਤਰ੍ਹਾਂ ਨਾਲ ਡਰਿਲ ਮਾਰਚ ਹੋ ਰਿਹਾ ਹੋਵੇ। ਪਰ ਕਿਸੇ ਨੇ ਮੂੰਹ ਨਹੀਂ ਖੋਲਿਆ। ਪਰ ਮੈਂ ਚਾਹੁੰਦਾ ਆਪਾਂ ਸਮੇਂ ਦੀ ਘਾਟ ਬਹੁਤ ਹੈ, ਆਪਾਂ ਅੱਗੇ ਤੁਰੀਏ ਇਸ ਤੋਂ। ਹਾਂ ਬਿਲਕੁਲ, ਪਹਿਲਾ ਦਿਨ ਤਾਂ ਏਦਾਂ ਹੀ ਬੀਤਿਆ ਤੇ ਦੂਜਾ ਦਿਨ ਵੀ ਏਦਾਂ ਹੀ ਬੀਤਿਆ। ਤੁਸੀਂ ਦੇਖ ਰਹੇ ਸੀ ਕਿਵੇਂ ਕਿਸਾਨਾਂ ਤੇ ਗੋਲੇ ਵੱਜ ਰਹੇ ਸੀਗੇ ਤੇ ਉਹ ਫੱਟੜ ਹੋ ਰਹੇ ਸੀ। ਉਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਰਜਿੰਦਰਾ ਹਸਪਤਾਲ ਹੋਵੇ ਜਾਂ ਫਿਰ ਆਪਾਂ ਕਹੀਏ ਕਿ ਰਾਜਪੁਰਾ ਜਾਂ ਬਨੂੜ, ਉੱਥੇ ਹਸਪਤਾਲਾਂ 'ਚ ਲੈ ਕੇ ਜਾਇਆ ਜਾ ਰਿਹਾ ਸੀ। ਘੱਟੋ ਘੱਟ ਜੀ 300 ਕਿਸਾਨ ਫੱਟੜ ਹੋਏ ਸੀ। ਇੱਕ ਦੋ ਕਿਸਾਨਾਂ ਦੇ ਅੱਖ ਤੇ ਵੀ ਸੱਟਾਂ ਵੱਜੀਆਂ ਸੀਗੀਆਂ ਤੇ 3 ਕਿਸਾਨਾਂ ਦੀਆਂ ਅੱਖਾਂ ਵੀ ਗਈਆਂ। ਤੇ ਉਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਸ਼ੁਰੂ ਹੁੰਦਾ ਕੇਂਦਰ ਸਰਕਾਰ ਨਾਲ। ਕੇਂਦਰ ਦੇ 3 ਮੰਤਰੀ ਚੰਡੀਗੜ੍ਹ ਪਹੁੰਚਦੇ ਨੇ ਤੇ ਮੀਟਿੰਗਾਂ 'ਚ ਜਿਹੜੀ ਗੱਲ ਨਿਕਲ ਕੇ ਆ ਰਹੀ ਸੀਗੀ ਕਿ ਜਿਹੜੀ ਸਰਕਾਰ ਹੈਗੀ ਆ ਉਹ ਐਮਐਸਪੀ ਤੇ ਗਰੰਟੀ ਕਾਨੂੰਨ ਨਹੀਂ ਬਣਾਉਣਾ ਚਾਹੁੰਦੀ ਸੀਗੀ। ਉਹਨੇ ਇੱਕ ਪ੍ਰਪੋਜ਼ਲ ਦਿੱਤਾ ਜਿਹਦੇ 'ਚ ਸੀਗਾ ਕਿ ਅਸੀਂ 5 ਸਾਲ ਵਾਸਤੇ ਪੰਜਾਬ ਦੇ ਜਿਹੜੀਆਂ ਫਸਲਾਂ ਹੈਗੀਆਂ ਉਹਨਾਂ ਨੂੰ ਐਮਐਸਪੀ ਤੇ ਖਰੀਦ ਲਵਾਂਗੇ। ਤੇ ਕੋਈ ਪੱਕਾ ਕਾਨੂੰਨ ਬਣਾਉਣ ਦੀ ਗੱਲ ਉਹਨਾਂ ਨੇ ਨਹੀਂ ਕਹੀ। ਪਰ ਉਹਨਾਂ ਨੇ ਜੀ ਉਹਦੇ 'ਚ ਸ਼ਰਤ ਇਹ ਵੀ ਐਡ ਕਰ ਰੱਖੀ ਸੀਗੀ ਕਿ ਅਸੀਂ ਤੁਹਾਡੀ ਇਹ ਅੰਦੋਲਨ ਤੁਹਾਡਾ ਆਖਰੀ ਹੋਊਗਾ, ਇਸ ਤੋਂ ਬਾਅਦ ਤੁਸੀਂ ਕਦੇ ਵੀ ਕੋਈ ਇਸ ਮੁੱਦੇ ਨੂੰ ਲੈ ਕੇ ਅੰਦੋਲਨ ਨਹੀਂ ਕਰੋਗੇ। ਇਸ ਕਰਕੇ ਉਹ ਸਮਝੌਤਾ ਨਹੀਂ ਹੋ ਸਕਿਆ। ਬਹੁਤ ਪ੍ਰੋਬਲਮੈਟਿਕ ਗੱਲ ਸੀ। ਜੇ ਇਕੱਲਾ ਇਹ ਹੁੰਦਾ ਕਿ ਅਸੀਂ 5 ਸਾਲ ਵਾਸਤੇ ਪੰਜਾਬ ਦੀਆਂ ਫਸਲਾਂ ਖਰੀਦਾਂਗੇ, ਫਿਰ ਗੱਲ ਕੁਝ ਹੋਰ ਹੋਣੀ ਸੀ। ਪਰ ਉਹਦੇ ਥੱਲੇ ਲਿਖਿਆ ਹੋਇਆ ਸੀ ਕਿ ਤੁਸੀਂ ਕੋਈ ਅੰਦੋਲਨ ਨਹੀਂ ਕਰੋਗੇ ਉਸ ਤੋਂ ਬਾਅਦ, ਇਸ ਅੰਦੋਲਨ ਤੋਂ ਬਾਅਦ। ਇਹ ਪ੍ਰੋਬਲਮੈਟਿਕ ਸੀਗਾ। ਫਿਰ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਐਮਐਸਪੀ ਗਰੰਟੀ ਕਾਨੂੰਨ ਤੋਂ ਘੱਟ ਨਹੀਂ ਮੰਨਾਂਗੇ ਤੇ ਫਿਰ ਕਿਤੇ ਨਾ ਕਿਤੇ ਅੰਦੋਲਨ ਦੁਬਾਰੇ ਚਾਲੂ ਹੋ ਜਾਂਦਾ। ਹਰ ਰੋਜ਼ ਕਿਤੇ ਨਾ ਕਿਤੇ ਕਿਸਾਨ ਕੋਸ਼ਿਸ਼ ਕਰ ਰਹੇ ਸੀ ਕਿ ਉਹ ਅੱਗੇ ਵੱਧ ਸਕਣ। ਪਰ ਇਸ ਵਾਰ ਜਿਹੜੀ ਤਿਆਰੀ ਸੀਗੀ ਹਰਿਆਣਾ ਪੁਲਿਸ ਦੀ ਤੇ ਸਿਕਿਉਰਿਟੀ ਫੋਰਸਿਸ ਦੀ, ਉਹ ਬਹੁਤ ਜ਼ਿਆਦਾ ਸੀਗੀ ਬਹੁਤ ਤੇ ਜ਼ਿਆਦਾ ਸੀ ਜੀ। ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਫਿਰ 21 ਫਰਵਰੀ ਦੀ ਕਾਲ ਆਉਂਦੀ ਹੈਗੀ ਆ ਜਿਹਦੇ 'ਚ ਕਿਹਾ ਜਾਂਦਾ ਕਿ ਅਸੀਂ 21 ਫਰਵਰੀ ਨੂੰ ਫਾਈਨਲੀ ਅੱਗੇ ਵਧਾਂਗੇ। ਬਹੁਤ ਸਾਰੇ ਕਿਸਾਨ ਜੇਸੀਬੀ ਵੀ ਲੈ ਕੇ ਆਏ ਤਿਆਰ ਕਰਾ ਕੇ ਕਿ ਆਪਾਂ ਸਾਰੇ ਜਿੰਨਾ ਵੀ ਸਾਡੇ ਕੋਲ ਹੈਗਾ ਸੰਦ ਖੇਤੀਬਾੜੀ ਦਾ, ਉਹਨੂੰ ਲੈ ਕੇ ਅਸੀਂ ਅੱਗੇ ਵਧਾਂਗੇ। ਪਰ ਉਸ ਦਿਨ ਜਿਹੜੀ ਹੈਗੀ ਆ ਸ਼ੈਲਿੰਗ ਬਹੁਤ ਜ਼ਿਆਦਾ ਹੋਈ ਤੇ ਫਾਇਰਿੰਗ ਵੀ ਹੋਈ, ਪੁਲਿਸ ਵੱਲੋਂ ਫਾਇਰਿੰਗ ਵੀ ਹੋਈ। ਖਨੌਰੀ ਜੀ ਜੀ ਬਾਰਡਰ ਤੇ ਨੌਜਵਾਨ ਕਿਸਾਨ 23 ਸਾਲ ਦਾ ਨੌਜਵਾਨ ਸੀਗਾ ਸ਼ੁਭਕਰਨ ਸਿੰਘ, ਉਹਦੀ ਡੈਥ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਿਸਾਨਾਂ 'ਚ ਇੱਕ ਆਪਾਂ ਕਹੀਏ ਕਿ ਨਿਰਾਸ਼ਾ ਪਸਰ ਜਾਂਦੀ ਹੈ ਤੇ ਉਸ ਦਿਨ ਹੀ ਜਿਹੜਾ ਮਾਰਚ ਸੀਗਾ ਉਹ ਹੋਲਟ ਕਰ ਦਿੱਤਾ ਜਾਂਦਾ ਹੈ। ਤੇ ਪਹਿਲਾਂ ਤਾਂ ਜਿਹੜੀ ਪੰਜਾਬ ਸਰਕਾਰ ਸੀਗੀ ਉਹ ਐਫਆਈਆਰ ਹੀ ਨਹੀਂ ਲਿਖ ਰਹੀ ਸੀ ਹਰਿਆਣਾ ਪੁਲਿਸ ਦੇ ਖਿਲਾਫ। ਤੇ ਫਿਰ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸ਼ੁਭਕਰਨ ਸਿੰਘ ਦਾ ਜਿਹੜਾ ਅੰਤਮ ਸੰਸਕਾਰ ਹੈ
ਉਹ ਨਹੀਂ ਕਰਾਂਗੇ। ਸੰਸਕਾਰ ਨਾ ਕਰਨ ਦੇ ਫੈਸਲੇ ਤੋਂ ਬਾਅਦ ਕਿਤੇ ਨਾ ਕਿਤੇ ਪੰਜਾਬ ਸਰਕਾਰ ਪ੍ਰੈਸ਼ਰ 'ਚ ਆਈ। ਲਗਾਤਾਰ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਪੁਤਲੇ ਵੀ ਸਾੜੇ ਤੇ ਉਹਦੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਉਸ ਤੋਂ ਬਾਅਦ ਜਾ ਕੇ ਕਿਤੇ ਜਿਹੜੀ ਪੰਜਾਬ ਪੁਲਿਸ ਹੈਗੀ ਆ, ਉਹਨੇ 0 FIR ਕੀਤੀ, ਜਿਹਦੇ 'ਚ ਉਹਨਾਂ ਨੇ ਕਿਸੇ ਨੂੰ ਵੀ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਸ਼ੁਭਕਰਨ ਸਿੰਘ ਦੀ ਡੈਥ ਦਾ ਕਿਸੇ ਨੂੰ ਵੀ ਜ਼ਿੰਮੇਦਾਰ ਨਹੀਂ ਬਣਾਇਆ। ਇੱਕ ਜਰਨਲ FIR 0 FIR ਕੀਤੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਵੀ ਖੜੇ ਹੋਏ ਕਿਸਾਨ ਆਗੂਆਂ ਨੂੰ, ਕਿਉਂਕਿ ਪਰਿਵਾਰ ਦਾ ਵੀ ਪ੍ਰੈਸ਼ਰ ਸੀਗਾ। ਫਿਰ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕਰਨਾ ਪਿਆ ਤੇ ਪਰਿਵਾਰ ਨੂੰ ਭਗਵੰਤ ਮਾਨ ਸਰਕਾਰ ਨੇ ਕੁਛ ਜਿਹੜੀ ਏਡ ਸੀਗੀ ਉਹ ਵੀ ਦੇਣ ਦੀ ਗੱਲ ਕਹੀ। ਕੁਛ ਅਮਾਉਂਟ ਸੀਗਾ, ਸਰਕਾਰੀ ਨੌਕਰੀ ਦੇਣ ਦੀ ਗੱਲ ਸੀਗੀ। ਉਹਦੇ 3 ਭੈਣਾਂ ਜੀ ਸੀਗੀ, 3 ਭੈਣਾਂ ਦਾ ਇੱਕ ਭਰਾ ਸੀਗਾ ਸ਼ੁਭਕਰਨ। ਤੇ ਉਸ ਤੋਂ ਬਾਅਦ ਲਗਾਤਾਰ ਇਹ ਗੱਲ ਹੋਈ ਕਿ ਅੰਦੋਲਨ ਅੱਗੇ ਕਿਵੇਂ ਵਧੂਗਾ, ਕਿਉਂਕਿ ਆਪਾਂ ਨੂੰ ਇਹ ਕਿਸਾਨਾਂ ਨੂੰ ਇਹ ਸਮਝ ਆ ਗਿਆ ਸੀਗਾ ਕਿ ਉਹਨਾਂ ਕੋਲ ਇੰਨੀ ਸਟਰੈਂਥ ਨਹੀਂ ਹੈਗੀ ਆ ਕਿ ਉਹ ਅੱਗੇ ਜਿਹੜਾ ਪੁਲਿਸ ਜਿੰਨਾ ਜ਼ਬਰ ਕਰ ਰਹੀ ਹੈ ਉਹਦਾ ਮੁਕਾਬਲਾ ਕਰ ਸਕਣ। ਪੁਲਿਸ ਕੋਲ ਹਥਿਆਰਬੰਦ ਫੋਰਸ ਸੀਗੀ ਸਾਹਮਣੇ, ਜਿਹਦੇ ਕੋਲ ਗੋਲੀ ਚਲਾਉਣ ਤੱਕ ਦੇ ਆਰਡਰ ਸੀਗੇ ਤੇ ਕੋਈ ਉਹਦੇ 'ਚ ਸਵਾਲ ਨਹੀਂ ਕਰ ਸਕਦਾ ਸੀਗਾ। ਫਿਰ ਉਸ ਤੋਂ ਬਾਅਦ ਖਨੌਰੀ ਬਾਰਡਰ ਦੇ ਅੰਦਰ ਆ ਕੇ ਜਿਹੜੀ ਹਰਿਆਣਾ ਪੁਲਿਸ ਹੈ ਉਹ ਟਰੈਕਟਰਾਂ ਤੇ ਜਿਹੜੇ ਕਿਸਾਨਾਂ ਦੇ ਜਿਹੜੇ ਤੰਬੂ ਸੀਗੇ ਉੱਥੇ ਆ ਕੇ ਉਹ ਤੋੜ ਫਾੜ ਕਰਦੀ ਹੈਗੀ ਆ ਤੇ ਕਿਸਾਨਾਂ ਦੇ ਟਰੈਕਟਰਾਂ ਨੂੰ ਅੱਗ ਲਾ ਦਿੰਦੀ ਹੈ। ਘੱਟੋ ਘੱਟ 50 ਟਰੈਕਟਰ ਤੋੜੇ ਖਨੌਰੀ ਬਾਰਡਰ ਤੇ 1-2 ਕਿਸਾਨਾਂ ਨੂੰ ਚੱਕ ਵੀ ਲੈ ਕੇ ਜਾਂਦੀ ਹੈ। ਇੱਕ ਪ੍ਰਿਤਪਾਲ ਨਾਂ ਦਾ ਜੀ ਮੁੰਡਾ ਸੀਗਾ, ਉਹਨੂੰ ਚੱਕ ਕੇ ਲੈ ਗਈ ਤੇ ਉਸ ਤੋਂ ਜੀ ਬਾਅਦ ਉਹਦਾ ਬਹੁਤ ਉਹਦੇ ਨਾਲ ਕੁੱਟਮਾਰ ਕੀਤੀ। ਉਹਦੀਆਂ ਦੋਵੇਂ ਲੱਤਾਂ, ਦੋਵੇਂ ਬਾਹਾਂ ਤੇ ਪਸਲੀਆਂ ਤੋੜ ਦਿੱਤੀਆਂ। ਇੱਕ ਵਾਰ ਤਾਂ ਲੱਗਿਆ ਸੀਗਾ ਕਿ ਸ਼ਾਇਦ ਉਹ ਮਰ ਗਿਆ। ਬਾਅਦ 'ਚ ਫਿਰ ਉਹ ਹਰਿਆਣਾ ਪੁਲਿਸ ਨੇ ਕਿਤੇ ਸਿੱਟਤਾ ਸੀਗਾ। ਲੋਕਾਂ ਨੇ ਜਾ ਕੇ ਉਹਨੂੰ PGI 'ਚ ਭਰਤੀ ਕਰਾਇਆ, PGI ਰੋਹਤਕ। ਫਿਰ ਉਹਨੂੰ ਇੱਕ ਪੂਰਾ ਸਿਲਸਿਲਾ ਚਾਲੂ ਹੋਇਆ ਕਿ ਉਸਨੂੰ ਕਿਸੇ ਤਰੀਕੇ ਨਾਲ ਵਾਪਸ ਪੰਜਾਬ ਲੈ ਕੇ ਆਇਆ ਜਾਵੇ। ਫਿਰ ਹਰਿਆਣੇ ਦੇ ਕਿਸਾਨ ਵੀ ਰੋਹਤਕ PGI ਦੇ ਸਾਹਮਣੇ ਜਮ੍ਹਾਂ ਹੋਣ ਲੱਗ ਪਏ ਸੀਗੇ। ਰੋਹਤਕ ਦੇ ਵਿੱਚ ਹਰਿਆਣੇ ਦੇ ਕਿਸਾਨਾਂ ਨੇ ਰੌਲਾ ਪਾਇਆ ਕਿ ਭਾਈ ਤੁਸੀਂ ਪੰਜਾਬ ਦਾ ਨੌਜਵਾਨ ਹੈ, ਇਹਨੂੰ ਵਾਪਸ ਭੇਜੋ। ਤੇ ਫਿਰ ਬਾਅਦ 'ਚ ਜੀ ਪ੍ਰਿਤਪਾਲ ਨੂੰ PGI ਚੰਡੀਗੜ੍ਹ ਭਰਤੀ ਕਰਾਇਆ ਗਿਆ ਤੇ ਮੈਂ ਵੀ ਉਸ ਹੂੰ ਟਾਈਮ ਅਸੀਂ ਵੀ ਉਹਦਾ ਇੰਟਰਵਿਊ ਕੀਤਾ ਸੀਗਾ। ਉਹ ਦਿਖਾਇਆ ਸੀਗਾ ਕਿ ਉਸ ਮੁੰਡੇ ਨਾਲ ਕੀ ਕੀਤਾ। ਉਹਨੇ ਸਾਰਾ ਆਪਣਾ ਦੱਸਿਆ ਕਿ ਕਿਵੇਂ ਉਹ ਟੈਂਟ 'ਚ ਸੁੱਤਾ ਹੋਇਆ ਸੀ, ਉਹਨੂੰ ਜਿਹੜੀ ਹਰਿਆਣਾ ਪੁਲਿਸ ਹੈ ਉਹ ਚੁੱਕ ਕੇ ਲੈ ਕੇ ਗਈ। ਉਸ ਦੌਰਾਨ ਵੀ ਪੰਜਾਬ ਦੇ ਜਿਹੜੇ CM ਹੈਗੇ ਆ ਉਹ ਕੋਈ ਜ਼ਿਆਦਾ ਕੋਈ ਸਟੇਟਮੈਂਟ ਨਹੀਂ ਦੇ ਪਾਏ ਹਰਿਆਣੇ ਦੇ ਉਲਟ। ਨਾ ਹਰਿਆਣਾ ਜੋ ਕਰ ਰਿਹਾ ਸੀਗਾ, ਜਿਹੜਾ ਤਸ਼ੱਦਦ ਕਿਸਾਨਾਂ ਤੇ ਕਰ ਰਿਹਾ ਸੀਗਾ, ਉਹਦੇ ਤੇ ਕੋਈ ਲਕੀਰ ਨਹੀਂ ਖਿੱਚ ਪਾਏ ਹਰਿਆਣੇ ਦੇ CM, ਪੰਜਾਬ ਦੇ CM ਸੌਰੀ। ਤੇ ਉਹ ਬਹੁਤ ਅਜੀਬ ਲੱਗਿਆ। ਤੇ ਇਹ ਉਹ ਦੌਰ ਵੀ ਸੀਗਾ ਜਦੋਂ ਕਿਤੇ ਨਾ ਕਿਤੇ ਪੂਰਾ ਮੁਲਕ ਰਾਮ ਮੰਦਿਰ ਦੇ ਉਦਘਾਟਨ ਦੇ ਜਸ਼ਨ 'ਚ ਡੁੱਬਿਆ ਹੋਇਆ ਸੀ, ਕਿਉਂਕਿ 21 ਜਨਵਰੀ ਨੂੰ ਜਿਹੜਾ ਰਾਮ ਮੰਦਿਰ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਨਰਿੰਦਰ ਮੋਦੀ ਨੇ ਕੀਤੀ ਸੀਗੀ। ਤੇ ਐ ਲੱਗ ਰਿਹਾ ਸੀਗਾ ਕਿ ਜਿਹੜਾ ਅੱਗੇ ਅਪ੍ਰੈਲ ਮਈ ਦੇ ਵਿੱਚ ਜਿਹੜਾ ਲੋਕ ਸਭਾ ਦਾ ਚੋਣ ਹੋਣਾ ਹੈ, BJP ਆਰਾਮ ਨਾਲ ਜਿੱਤ ਜੂਗੀ। ਪਰ ਕਿਸਾਨਾਂ ਨੇ ਫਰਵਰੀ ਮਹੀਨੇ ਅਤੇ ਮਾਰਚ ਮਹੀਨੇ 'ਚ ਜਿਹੜਾ ਰੈਜ਼ਿਸਟੈਂਸ, ਜਿਹੜਾ ਕਿਤੇ ਨਾ ਕਿਤੇ ਅੰਦੋਲਨ ਦਿਖਾਇਆ, ਉਸ ਕਰਕੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਸੀਗੀਆਂ ਉਹਨਾਂ 'ਚ ਵੀ ਜਾਨ ਆਈ ਤੇ ਉਹਨਾਂ ਨੂੰ ਵੀ ਲੱਗਿਆ ਕਿ ਨਹੀਂ, ਲੋਕਾਂ ਦੇ ਮੁੱਦਿਆਂ ਤੇ ਖੜ ਕੇ ਲੜਿਆ ਜਾ ਸਕਦਾ ਗਾ। ਤੇ ਫਿਰ ਜੀ 8 ਮਾਰਚ ਨੂੰ ਮਹਿਲਾ ਕਿਸਾਨ ਦਿਵਸ ਵੀ ਮਨਾਇਆ ਗਿਆ। ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਕਿ ਲੋਕ ਸਭਾ ਚੋਣਾਂ ਕਰਕੇ ਜਿਹੜੀ ਆਚਾਰ ਸੰਹਿਤਾ ਜਿਹਨੂੰ ਆਪਾਂ ਕਹਿੰਦੇ ਆ, ਜਿਹਨੂੰ ਆਪਾਂ ਚੋਣ ਜ਼ਾਬਤਾ ਕਹਿੰਦੇ ਆ, ਉਹ ਲਾਗੂ ਹੋ ਗਿਆ ਤੇ ਇਲੈਕਸ਼ਨ ਅਨਾਉਂਸ ਹੋ ਗਏ। 7 ਫੇਜ਼ਾਂ 'ਚ ਲੋਕ ਸਭਾ ਦੇ ਇਲੈਕਸ਼ਨ ਅਨਾਉਂਸ ਹੋਏ। ਕਿਸਾਨਾਂ ਦੇ ਕਰਕੇ ਹੀ ਆਪਾਂ ਨੂੰ ਪਤਾ ਹੈ ਕਿ BJP ਇੱਕ ਵੀ ਸੀਟ ਪੰਜਾਬ 'ਚ ਨਹੀਂ ਜਿੱਤ ਪਾਈ। ਤੇ ਜੇ ਆਪਾਂ ਗੱਲ ਕਰੀਏ ਹਰਿਆਣੇ ਦੀ, ਤੇ ਹਰਿਆਣੇ ਦੇ ਵਿੱਚ ਵੀ BJP ਨੂੰ ਖਾਸਾ ਨੁਕਸਾਨ ਹੋਇਆ। ਪਹਿਲਾਂ 10 ਦੀ 10 ਸੀਟਾਂ BJP ਕੋਲ ਸੀਗੀਆਂ, ਉਹਦੇ ਚੋਂ 5 ਸੀਟਾਂ BJP ਹਾਰਦੀ ਹੈਗੀ ਆ। 5 ਸੀਟਾਂ ਤੇ ਕਿਤੇ ਨਾ ਕਿਤੇ ਜਿਹੜਾ ਆਪਾਂ ਗੱਲ ਕਰੀਏ ਕਾਂਗਰਸ ਆਉਂਦੀ ਹੈਗੀ ਆ। ਰਾਜਸਥਾਨ ਦੇ ਵਿੱਚ ਵੀ ਖਾਸਾ ਵੱਡਾ ਅਸਰ ਆਪਾਂ ਨੂੰ ਕਿਸਾਨ ਅੰਦੋਲਨ ਦਾ ਦੇਖਣ ਨੂੰ ਮਿਲਿਆ। ਜਿੱਥੇ ਵੀ ਜੀ ਜਾਟ ਪਾਪੂਲੇਸ਼ਨ ਹੈਗੀ ਆ, ਉੱਥੇ BJP ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਰਾਜਸਥਾਨ ਹੋਵੇ, ਵੈਸਟ UP ਹੋਵੇ, ਹਰਿਆਣਾ ਹੋਵੇ। ਤੇ ਫਿਰ ਲੋਕ ਇਹ ਵੀ ਕਹਿਣ ਲੱਗ ਪਏ ਕਿ ਨਾਰਥ ਇੰਡੀਆ ਦੇ ਵਿੱਚ ਜਿਹੜਾ ਵੀ ਨੁਕਸਾਨ ਹੋਇਆ, ਦੇਖੋ ਸਾਊਥ ਇੰਡੀਆ ਦੇ ਆਪਣੀ ਇੱਕ ਅੱਡ ਕਿਸਮ ਦਾ ਮਾਮਲਾ ਹੈਗਾ। ਉੱਥੇ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਮੁੱਦੇ ਅੱਡ ਨੇ, ਉਹ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਉਲਟ ਲੜਦੇ ਨੇ। ਨਾਰਥ ਇੰਡੀਆ ਕਿਤੇ ਨਾ ਕਿਤੇ ਜਿਹੜਾ ਹਿੰਦੀ ਸਪੀਕਿੰਗ ਬੈਲਟ ਹੈ ਉਹ BJP ਦੇ ਚੱਕਰ 'ਚ ਫਸਿਆ ਹੋਇਆ। ਤੇ ਪਹਿਲੀ ਵਾਰ ਕਿਸਾਨ ਅੰਦੋਲਨ ਕਰਕੇ ਨਾਰਥ ਇੰਡੀਆ ਦੇ ਵਿੱਚ ਐਡਾ ਵੱਡਾ ਨੁਕਸਾਨ BJP ਨੂੰ ਹੋਇਆ। ਉਸ ਤੋਂ ਬਾਅਦ ਸਰਕਾਰ
ਪਰ ਜਿਹੜੀ ਸਰਕਾਰ ਸੀਗੀ ਉਹ ਬੀਜੇਪੀ ਦੀ ਬਣੀ, ਕਿਉਂਕਿ ਆਪਾਂ ਨੂੰ ਪਤਾ ਕਿ ਨਿਤੀਸ਼ ਕੁਮਾਰ ਹੋਰਾਂ ਨੇ, ਚੰਦਰਬਾਬੂ ਨਾਇਡੂ ਹੋਰਾਂ ਨੇ ਤੇ ਹੋਰ ਜਿਹੜੇ ਘਟਕ ਦਲ ਸੀਗੇ ਇਹਨਾਂ ਦੇ, ਉਹਨਾਂ ਨੇ ਸਰਕਾਰ ਐਨਡੀਏ ਦੀ ਸਰਕਾਰ ਬਣਵਾਈ। ਬੀਜੇਪੀ ਦੀ ਸਰਕਾਰ ਨਹੀਂ ਬਣੀ, ਇਸ ਵਾਰ ਐਨਡੀਏ ਦੀ ਸਰਕਾਰ ਬਣੀ। ਨਰਿੰਦਰ ਮੋਦੀ ਦੁਬਾਰੇ ਤੋਂ ਜਿਹੜੇ ਪ੍ਰਧਾਨ ਮੰਤਰੀ ਸੀਗੇ ਬਣੇ ਮੁਲਕ ਦੇ। ਫਿਰ ਜਿਹੜਾ ਅੰਦੋਲਨ ਚ ਆਪਾਂ ਨੂੰ ਖੜੋਤ ਦੇਖਣ ਨੂੰ ਮਿਲੀ, ਲਗਾਤਾਰ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਅੰਦੋਲਨ ਹੈਗਾ ਉਹ ਅੱਗੇ ਵੀ ਨਹੀਂ ਵਧ ਪਾ ਰਿਹਾ ਸੀਗਾ, ਨਾ ਪਿੱਛੇ ਜਾ ਰਿਹਾ ਸੀਗਾ। ਸਰਕਾਰ ਨੇ ਗੱਲਬਾਤ ਤੋੜ ਦਿੱਤੀ ਸੀ, ਸਰਕਾਰ ਗੱਲਬਾਤ ਨਹੀਂ ਕਰ ਰਹੀ ਸੀਗੀ। ਤੇ ਫਾਈਨਲੀ ਦਸੰਬਰ ਮਹੀਨੇ ਚ ਜਾ ਕੇ ਉਸ ਦੌਰਾਨ ਹਰਿਆਣੇ ਦੇ ਵਿਧਾਨ ਸਭਾ ਚੋਣ ਵੀ ਆਏ। ਕਿਸਾਨਾਂ ਨੂੰ ਲੱਗ ਰਿਹਾ ਸੀਗਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਜਿੱਤ ਹਾਸਲ ਕਰੂਗੀ ਤੇ ਅਸੀਂ ਫਿਰ ਦੁਬਾਰਾ, ਕਿਉਂਕਿ ਕਾਂਗਰਸ ਆਪੋਜੀਸ਼ਨ ਪਾਰਟੀ ਸਾਨੂੰ ਰੋਕੂਗੀ ਨਹੀਂ, ਅਸੀਂ ਜਾ ਕੇ ਬਾਰਡਰਾਂ ਤੇ ਬਹਿ ਜਾਾਂਗੇ। ਪਰ ਕਿਸਾਨਾਂ ਦੀ ਇਹ ਜਿਹੜੀ ਗਿਣਤੀ ਮਿੰਤੀ ਸੀਗੀ ਇਹ ਖਾਰਿਜ ਹੋਈ, ਕਿਉਂਕਿ ਉੱਥੇ ਹਰਿਆਣੇ ਦੇ ਵਿੱਚ ਬੀਜੇਪੀ ਦੁਬਾਰੇ ਤੋਂ ਸਰਕਾਰ ਬਣਾਉਣ ਚ ਕਾਮਯਾਬ ਹੋਈ। ਉਸ ਤੋਂ ਬਾਅਦ ਦਸੰਬਰ ਮਹੀਨੇ ਚ ਕਿਸਾਨਾਂ ਨੇ ਦੁਬਾਰੇ ਕਾਲ ਦਿੱਤੀ ਕਿ ਅਸੀਂ ਦਿੱਲੀ ਜਾਵਾਂਗੇ, ਪਰ ਪੈਦਲ ਜਾਵਾਂਗੇ, ਕਿਉਂਕਿ ਵਿਚਾਲੇ ਸੁਪਰੀਮ ਕੋਰਟ ਨੇ ਕਮੇਟੀ ਬਣਾਤੀ ਸੀ ਤੇ ਸੁਪਰੀਮ ਕੋਰਟ ਨੇ ਕੁਝ ਕਮੈਂਟ ਕੀਤੇ ਸੀਗੇ, ਜਿਹਦੇ ਚ ਇੱਕ ਕਮੈਂਟ ਇਹ ਵੀ ਸੀਗਾ ਕਿ ਕਿਸਾਨ ਆਪਣੇ ਸੰਦਾਂ ਨਾਲ ਦਿੱਲੀ ਕਿਉਂ ਜਾਣਾ ਚਾਹੁੰਦੇ ਨੇ। ਜੇ ਉਹ ਜਾਣਾ ਚਾਹੁੰਦੇ ਨੇ ਤਾਂ ਬੱਸਾਂ ਰਾਹੀਂ ਜਾਂ ਪਬਲਿਕ ਟਰਾਂਸਪੋਰਟ ਰਾਹੀਂ ਜਾਂ ਪੈਦਲ ਜਾ ਸਕਦੇ ਨੇ। ਤੇ ਉਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਠੀਕ ਹੈ ਕਿ ਅਸੀਂ ਪੈਦਲ ਹੀ ਜਾਵਾਂਗੇ। ਤੇ ਸਿਰਫ 101 ਕਿਸਾਨਾਂ ਦਾ ਜੱਥਾ ਦਿੱਲੀ ਜਾਣਾ ਚਾਹੁੰਦਾ ਸੀਗਾ ਦਸੰਬਰ 'ਚ, ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ। ਤੇ ਫਿਰ ਦੁਬਾਰੇ ਤੋਂ ਕਿਤੇ ਨਾ ਕਿਤੇ ਕਿਸਾਨ ਉੱਥੇ ਹੀ ਖੜੇ ਰਹੇ। ਦਸੰਬਰ ਦਾ ਮਹੀਨਾ ਵੀ ਐਂ ਬੀਤ ਜਾਂਦਾ ਹੈ, ਪਰ ਉਸੇ ਦੌਰਾਨ ਕਿਤੇ ਨਾ ਕਿਤੇ ਆਪਾਂ ਨੂੰ ਖਨੌਰੀ ਬਾਰਡਰ ਤੇ ਇੱਕ ਭੁੱਖ ਹੜਤਾਲ ਦੇਖਣ ਨੂੰ ਮਿਲਦੀਗੀ। ਜਿਹੜੇ ਕਿਸਾਨ ਆਗੂ ਹੈਗੇ, ਐਸਕੇਐਮ ਨੋਨ ਪੋਲੀਟੀਕਲ ਦੇ ਜਿਹੜੇ ਆਗੂ ਨੇ, ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ ਤੇ ਉਹ 26 ਨਵੰਬਰ ਤੋਂ ਉਹ ਭੁੱਖ ਹੜਤਾਲ ਚਾਲੂ ਹੋਈ। ਉਸ ਤੋਂ ਬਾਅਦ ਕਿਤੇ ਨਾ ਕਿਤੇ ਪੂਰਾ ਦਸੰਬਰ ਮਹੀਨਾ ਵੀ ਨਿਕਲ ਗਿਆ, ਜਨਵਰੀ ਮਹੀਨਾ ਵੀ ਅੱਧਾ ਨਿਕਲ ਗਿਆ ਸੀਗਾ। ਤੇ ਤਕਰੀਬਨ 60 ਦਿਨਾਂ ਤੋਂ ਬਾਅਦ ਸਰਕਾਰ ਦੇ ਨੁਮਾਇੰਦੇ ਖਨੌਰੀ ਬਾਰਡਰ ਪਹੁੰਚੇ ਤੇ ਫਿਰ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ 14 ਫਰਵਰੀ ਨੂੰ ਤੁਹਾਡੇ ਨਾਲ ਮੀਟਿੰਗ ਰੱਖਾਂਗੇ। ਤੇ ਜਗਜੀਤ ਸਿੰਘ ਡੱਲੇਵਾਲ ਨੂੰ ਸਾਇਲੈਂਟ ਹਾਰਟ ਅਟੈਕ ਦਾ ਵੀ ਖਤਰਾ ਹੋਇਆ, ਉਹਨਾਂ ਦੀਆਂ ਨਸਾਂ ਵੀ ਬਲੋਕ ਹੋ ਗਈਆਂ ਸੀਗੀਆਂ। ਫਿਰ ਸਰਕਾਰ ਦਾ ਨੁਮਾਇੰਦਾ ਆਉਣ ਤੋਂ ਬਾਅਦ ਉਹਨਾਂ ਨੇ ਡ੍ਰਿਪ ਲਵਾ ਲਈ, ਪਰ ਉਹਨਾਂ ਨੇ ਮੂੰਹੋਂ ਕੁਝ ਵੀ ਨਹੀਂ ਖਾਇਆ। ਹਜੇ ਵੀ ਉਹ ਭੁੱਖ ਹੜਤਾਲ ਤੇ ਨੇ। ਅੱਜ ਉਹਨਾਂ ਦਾ 80ਵਾਂ ਦਿਨ ਹੋ ਚੁੱਕਿਆ ਹੈਗਾ ਤੇ ਉਹਨਾਂ ਨੇ ਮੂੰਹੋਂ ਕੁਝ ਵੀ ਨਹੀਂ ਖਾਇਆ ਹੈਗਾ। ਉਹ ਡ੍ਰਿਪ ਲੱਗੀ ਹੋਈ ਹੈ, ਪਰ ਡ੍ਰਿਪ ਲਾਉਣ 'ਚ ਵੀ ਡਾਕਟਰਾਂ ਨੂੰ ਦਿੱਕਤ ਆ ਰਹੀ ਹੈ, ਕਿਉਂਕਿ ਉਹਨਾਂ ਦੀ ਬਹੁਤ ਸਾਰੀਆਂ ਨਾੜਾਂ ਸਿੱਕੁੜ ਗਈਆਂ ਨੇ। ਉਹਨਾਂ ਦੀ ਜਿਹੜੀਆਂ ਜੀ ਨਾੜਾਂ ਨੇ ਉਹਨਾਂ 'ਚ ਜਿਹੜੇ ਡ੍ਰਿਪ ਹੈਗੇ ਆ ਉਹ ਨਹੀਂ ਲੱਗ ਰਹੀ ਤੇ ਉਹ ਹਜੇ ਤੱਕ ਖਤਰੇ ਨਾਲ ਜੂਝ ਰਹੇ ਨੇ। ਕੱਲ 14 ਫਰਵਰੀ ਨੂੰ ਆਪਾਂ ਨੂੰ ਜਿਹੜੀ ਸਰਕਾਰ ਨਾਲ ਮੀਟਿੰਗ ਉਹ ਦੇਖਣ ਨੂੰ ਮਿਲੂਗੀ ਚੰਡੀਗੜ੍ਹ ਦੇ ਸੈਕਟਰ 26 'ਚ। ਅਸੀਂ ਵੀ ਉੱਥੇ ਮੌਜੂਦ ਰਹਾਂਗੇ ਰਿਪੋਰਟਿੰਗ ਕਰਨ ਵਾਸਤੇ ਤੇ ਜਿਹੜਾ ਜੀ ਅੱਗੇ ਦਾ ਜੋ ਕੁਝ ਵੀ ਹੋਊਗਾ ਉਹ ਆਪਾਂ ਜ਼ਰੂਰ ਲੋਕਾਂ ਤੱਕ ਪਹੁੰਚਾਵਾਂਗੇ। ਹੁਣ ਕੱਲ ਵੀ ਆਪਾਂ ਨੂੰ ਖਨੌਰੀ ਮੋਰਚੇ ਤੇ ਇੱਕ ਵੱਡੀ ਕਿਸਾਨਾਂ ਦੀ ਮਹਾਪੰਚਾਇਤ ਦੇਖਣ ਨੂੰ ਆਪਾਂ ਨੂੰ ਮਿਲੀ ਸੀ। ਅੱਜ ਵੀ ਜੀ ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਦੀ ਇੱਕ ਵੱਡੀ ਮਹਾਪੰਚਾਇਤ ਅੱਜ ਆਰਗੇਨਾਈਜ਼ ਕੀਤੀ ਗਈਗੀ ਤੇ ਅੱਜ ਵੱਡਾ ਇੱਕ ਇਕੱਠ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਰੱਖਿਆ ਗਿਆ। ਇਹ ਸਨ ਜੀ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਤੁਹਾਡੇ ਲਈ ਕੀਤਾ ਹੈ। ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਤੁਹਾਨੂੰ ਕਿਵੇਂ ਦਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ।